ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2023 ਦੀ 26 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਅਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ USA ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415909-0503। ਗੁਰਦੀਪ ਸਿੰਘ ਬਿਰਦੀ ਕਲੋਵੇ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਵਿਸਲਾ ਫੈਮਿਲੀ ਫ੍ਰਿਜ਼ਨੋ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ ਤੇ ਮਨਜੀਤ ਸਿੰਘ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵਲਾਈਏ ਤੇ ਸ਼ੁਰੂਆਤ ਕਰੀਏ ਹਥਿਆਰ ਲਾਇਸੈਂਸ ਤੋਂ। ਹਥਿਆਰ ਲਾਇਸੈਂਸ ਮੇਰੇ ਚੰਗੀ ਤਰ੍ਹਾਂ ਯਾਦ ਆ, ਜਦੋਂ ਅਕਾਲੀ ਦਲ ਦੀ ਸਰਕਾਰ ਸੀ ਤੇ ਉਦੋਂ ਵੀ ਯੂਰਿਨ ਟੈਸਟ ਦੇ ਵਿੱਚ ਘਪਲੇ ਜਾਂ ਹੋਰ ਤਰੀਕਿਆਂ ਦੇ ਨਾਲ ਸ਼ਾਰਟਕੱਟ ਮਾਰ ਕੇ ਲੋਕ ਹਥਿਆਰ ਲਾਇਸੈਂਸ ਲੈ ਲੈਂਦੇ ਸੀ। ਫਿਰ ਜਦੋਂ ਫੀਸ ਵਧੀ ਉਦੋਂ ਬਹੁਤ ਰੌਲਾ ਪਿਆ ਕਿ ਭਾਈ ਫੀਸ ਵਧਾ ਦਿੱਤੀ ਗਈ ਹੈ। ਹੁਣ ਇਸੇ ਮਸਲੇ ਦੇ ਵਿੱਚ ਉਸ ਗਵਰਨਮੈਂਟ ਨੂੰ ਲੰਘਿਆ ਤਾਂ ਹੋ ਗਏ 5 ਸਾਲ ਤੋਂ ਵੀ ਵੱਧ ਦਾ ਸਮਾਂ, ਪਰ ਖਬਰਾਂ ਕੋਈ ਬਹੁਤੀਆਂ ਨਹੀਂ ਬਦਲੀਆਂ। ਖਬਰ ਦਾ ਮਜ਼ਮੂਨ ਤੁਸੀਂ ਦੱਸ ਦਿਓ। ਖਬਰ ਇਹ ਗੱਲ ਕਹਿੰਦੀ ਹੈ ਕਿ 1 ਲੱਖ ਦੇ ਵਿੱਚ ਜਿਹੜੀ ਰਿਪੋਰਟ ਹੈ ਉਹ ਨਸ਼ੇੜੀ ਨੂੰ ਬਣਾਉਂਦੀ ਹੈ ਨਸ਼ਾ ਮੁਕਤ, ਤੇ ਜਦ ਕਿ ਜੇ ਮੈਂ ਗਲਤ ਨਾ ਹੋਵਾਂ ਤੇ ਰਿਪੋਰਟ ਜ਼ਰੂਰੀ ਹੈ ਨਸ਼ੇ ਦਾ ਲਾਇਸੈਂਸ ਲੈਣ ਦੇ ਲਈ। ਜੀ ਹਾਂ, ਬਿਲਕੁਲ ਜੀ। ਜਦੋਂ ਵੀ ਕੋਈ ਹਥਿਆਰ ਦਾ ਲਾਇਸੈਂਸ ਲੈਣਾ ਹੈ ਜਾਂ ਤੁਸੀਂ ਕਿਸੇ ਕੰਮ ਲਈ ਤੁਹਾਨੂੰ ਲੋੜ ਹੈ ਕਿ ਜਿਹਦੇ ਵਿੱਚ ਨਸ਼ੇ ਦੀ ਵਰਤੋਂ ਵਾਲਾ ਬੰਦਾ ਨਹੀਂ ਚਾਹੀਦਾ, ਤਾਂ ਉਹਦੇ ਟੈਸਟ ਹੁੰਦਾ, ਡੋਪ ਟੈਸਟ ਜਿਹਨੂੰ ਆਪਾਂ ਕਹਿੰਦੇ ਹਾਂ। ਸੋ ਉਹਦੇ ਲਈ ਬਕਾਇਦਾ ਵਿਭਾਗੀ ਤੌਰ ਤੇ, ਸਰਕਾਰੀ ਤੌਰ ਤੇ ਪ੍ਰਬੰਧ ਕੀਤਾ ਗਿਆ ਤੇ ਉਹਦੇ ਹਵਾਲੇ ਨਾਲ ਇਹ ਖਬਰ ਆ ਰਹੀ ਹੈ ਜੀ। ਔਰ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਚਾਹੇ ਉਹ ਅਕਾਲੀਆਂ ਦਾ ਰਾਜ ਲੰਘ ਕੇ ਗਿਆ, ਚਾਹੇ ਕਾਂਗਰਸੀ ਦਾ ਲੰਘ ਕੇ ਗਿਆ, ਚਾਹੇ ਹੁਣ ਵਾਲਾ ਆ ਗਿਆ, ਸਿਸਟਮ ਬਿਲਕੁਲ ਨਹੀਂ ਬਦਲਿਆ। ਰੇਟ ਮਹਿੰਗਾ ਹੁੰਦਾ ਗਿਆ। ਤੁਸੀਂ ਫੀਸ ਦੀ ਗੱਲ ਕਰਦੇ ਹੋ, ਡੋਪ ਟੈਸਟ ਪਾਸ ਕਰਾਉਣ ਦਾ ਵੀ ਰੇਟ ਮਹਿੰਗਾ ਹੁੰਦਾ ਗਿਆ ਨਾ, 2 ਨੰਬਰੀ। ਸੋ 30,000 ਤੋਂ ਲੈ ਕੇ 1 ਲੱਖ ਰੁਪਏ ਤੱਕ ਦੀ ਕਹਿੰਦੇ ਰਿਸ਼ਵਤ ਚੱਲਦੀ ਹੈ ਜੀ। ਉਸ 1 ਲੱਖ ਰੁਪਏ ਦੇ ਰਿਸ਼ਵਤ ਦੇ ਨਾਲ ਤੁਸੀਂ ਜੇ ਨਸ਼ੇੜੀ ਹੋ ਤਾਂ ਤੁਹਾਡਾ ਡੋਪ ਟੈਸਟ ਠੀਕ ਆ ਜਾਊਗਾ, ਮਤਲਬ ਪੋਜ਼ਿਟਿਵ ਨਹੀਂ ਆਊਗਾ ਕਿ ਹਾਂ ਤੁਸੀਂ ਨਸ਼ੇ ਤੋਂ ਮੁਕਤ ਆ ਜਾਓਗੇ। ਸੋ ਇਹਦੇ ਢੰਗ ਤਰੀਕੇ ਵੀ ਕਈ ਨੇ। ਅਸਲ ਦੇ ਵਿੱਚ ਵਿਜੀਲੈਂਸ ਨੂੰ ਲਗਾਤਾਰ ਇਹ ਸ਼ਿਕਾਇਤਾਂ ਕਹਿੰਦੇ ਜੀ ਮਿਲ ਰਹੀਆਂ ਸੀ। ਸੋ ਇਸ ਸ਼ਿਕਾਇਤਾਂ ਦੇ ਹਵਾਲੇ ਨਾਲ ਵਿਜੀਲੈਂਸ ਨੇ ਇੱਕੋ ਸਾਰ ਇਕੱਠਿਆਂ ਹੀ ਪੰਜਾਬ ਭਰ 'ਚ ਛਾਪੇ ਮਾਰੇ। ਹਸਪਤਾਲਾਂ ਦੇ ਵਿੱਚ ਜਿੱਥੇ ਜਿੱਥੇ ਡੋਪ ਟੈਸਟ ਹੁੰਦੇ ਨੇ ਉਹਨਾਂ ਥਾਵਾਂ ਤੇ ਲਗਭਗ ਇਕੱਠਿਆਂ ਛਾਪੇ ਮਾਰੇ ਤੇ ਉਹਦੇ ਵਿੱਚ ਜਿਹੜੀਆਂ ਸ਼ਿਕਾਇਤਾਂ ਦੇ ਆਧਾਰ ਤੇ ਉਹਨਾਂ ਨੂੰ ਲੋੜ ਸੀ, ਉਹਨਾਂ ਨੇ ਉਹ ਸਾਰਾ ਰਿਕਾਰਡ ਜਿਹੜਾ ਡੋਪ ਟੈਸਟ ਕਰਾਉਣ ਦੇ ਲਈ ਰਿਕਾਰਡ ਸਾਂਭਿਆ ਜਾਂਦਾ, ਉਹ ਸਾਰਾ ਰਿਕਾਰਡ ਫਰੋਲਿਆ ਵੀ, ਸਹੇਜਿਆ ਵੀ, ਪੁੱਛਗਿੱਛ ਵੀ ਕੀਤੀ ਤੇ ਕੁਝ ਰਿਕਾਰਡ ਇਕੱਠਾ ਕਰਕੇ ਨਾਲ ਵੀ ਲੈ ਗਏ ਤੇ ਕੁਝ ਅਧਿਕਾਰੀਆਂ ਨੂੰ, ਕੁਝ ਸਿਹਤ ਦੇ ਨਾਲ ਸੰਬੰਧਿਤ ਨੁਮਾਇੰਦਿਆਂ ਨੂੰ ਕਹਿ ਵੀ ਦਿੱਤਾ ਕਿ ਤਿਆਰ ਰਹੋ ਭਾਈ, ਤੁਹਾਨੂੰ ਚਿੱਠੀਆਂ ਆਉਣ ਵਾਲੀਆਂ, ਤੁਹਾਨੂੰ ਤਲਬ ਕਰਾਂਗੇ। ਮਾਮਲਾ ਕੀ ਹੈ, ਇਹਨੂੰ ਸਮਝਣ ਦੇ ਲਈ ਇੱਕ ਸਿੰਪਲ ਜਿਹਾ ਤਰੀਕਾ ਪ੍ਰਵੀਨ ਜੀ, ਕਿ ਡੋਪ ਟੈਸਟ ਦੇ ਲਈ ਬਕਾਇਦਾ ਤੌਰ ਤੇ ਪਿਸ਼ਾਬ ਦਾ ਸੈਂਪਲ ਲਿਆ ਜਾਂਦਾ ਕਿ ਹਾਂ ਉਹਦੇ ਵਿੱਚ ਨਸ਼ੇ ਦੀ ਮਾਤਰਾ ਹੈ ਜਾਂ ਨਹੀਂ। ਜੇਕਰ ਉਹਦੇ ਵਿੱਚ ਉਹੋ ਜਿਹਾ ਕੋਈ ਤਰ੍ਹਾਂ ਦਾ ਨਸ਼ਾ ਨਹੀਂ ਪਾਇਆ ਜਾਂਦਾ ਤਾਂ ਤੁਹਾਨੂੰ ਉਹ ਰਿਪੋਰਟ ਮਿਲਦੀ ਹੈ, ਜਿਹਦੇ ਆਧਾਰ ਤੇ ਤੁਹਾਨੂੰ ਬਾਅਦ ਚੋਂ ਜਾ ਕੇ ਹਥਿਆਰ ਲਾਇਸੈਂਸ ਖਾਸ ਕਰਕੇ ਜੋ ਲੈਣਾ ਹੈ, ਉਹ ਜਾਂ ਕਿਸੇ ਹੋਰ ਨੌਕਰੀ ਪੇਸ਼ੇ ਜਾਂ ਕਿਸੇ ਹੋਰ ਲਈ ਲੋੜ ਹੈ ਤਾਂ ਉਹਦੇ ਹਵਾਲੇ ਨਾਲ। ਸੋ ਇਸ ਲਈ ਇਹਦੇ ਟੈਸਟ ਚੋਂ ਪਾਸ ਕਰਾਉਣ ਲਈ ਕਹਿੰਦੇ ਚਾਹੇ ਉਹ ਹਸਪਤਾਲ ਵਾਲਾ ਵਿਭਾਗੀ ਕੁਝ ਮੁਲਾਜ਼ਮ ਨੇ, ਕੁਝ ਦਲਾਲ ਕੰਮ ਕਰਦੇ ਨੇ, ਕੁਝ ਅਜਿਹਾ ਰੂਪਰੇਖਾ ਤਿਆਰ ਕਰਤੀ ਕਿ ਸੈਂਪਲ ਘਰੋਂ ਹੀ ਲੈ ਲਾਂਗੇ ਜੀ, ਹੋਮ ਡਿਲੀਵਰੀ ਸੈਂਪਲ ਦੀ। ਸੋ ਉਹ ਸਾਰਾ ਜਿਹੜਾ ਵਰਤਾਰਾ ਉੱਥੇ ਹੀ ਖੇਡ ਰਚੀ ਜਾਂਦੀ ਆ ਤੇ ਉਹਨੂੰ ਸਮਝਾਇਆ ਜਾਂਦਾ ਕਿ ਬਾਈ ਜੀ, ਜੇ ਤੁਸੀਂ ਆਹ ਗੋਲੀ ਖਾਂਦੇ ਹੋ, ਜੇਕਰ ਤੁਸੀਂ ਇਹੋ ਜਿਹਾ ਨਸ਼ਾ ਕਰਦੇ ਹੋ, ਜੇ ਸਿੰਥੈਟਿਕ ਕੋਈ ਨਸ਼ਾ ਲੈਂਦੇ ਹੋ, ਚਿੱਟਾ ਲੈਂਦੇ ਹੋ, ਕੋਈ ਹੋਰ ਤਰ੍ਹਾਂ ਦਾ ਨਸ਼ਾ ਲੈਂਦੇ ਹੋ, ਤਾਂ ਫਿਰ ਤੁਹਾਨੂੰ ਲਾਇਸੈਂਸ ਤਾਂ ਮਿਲਣਾ ਨਹੀਂ। ਤੁਸੀਂ ਆਪਣੇ ਘਰ ਦੇ ਕਿਸੇ ਜੀਅ ਦਾ ਦੇ ਦਿਓ ਜਿਹੜਾ ਨਸ਼ਾ ਨਹੀਂ ਕਰਦਾ। ਸੋ ਉਹਨਾਂ ਦਾ ਬਾਥਰੂਮ, ਉਹਨਾਂ ਦਾ ਪਿਸ਼ਾਬ ਉਹ ਬਦਲ ਦਿੱਤਾ ਜਾਂਦਾ, ਉਹ ਸੈਂਪਲ ਹੀ ਯੂਰਿਨ ਦਾ ਲੈ ਕੇ ਬਦਲ ਦਿੱਤਾ ਜਾਂਦਾ ਤੇ ਉਹਦੇ ਹਵਾਲੇ ਨਾਲ ਫਿਰ ਉਹ ਖੇਡ ਚੱਲਦੀ ਹੈ। ਤੇ ਖੇਡ ਪੰਜਾਬ 'ਚ ਲਗਾਤਾਰ ਇਹ ਵਰਤਾਰਾ ਚੱਲਦਾ ਰਿਹਾ ਤੇ ਉਹਦੇ ਬਦਲੇ ਹੀ ਤੁਸੀਂ ਕਿਸ ਪੱਧਰ ਤੇ ਸਾਠ-ਗਾਂਠ ਕਰ ਰਹੇ ਹੋ, ਹੇਠਲੇ ਪੱਧਰ ਤੇ ਹੈ ਨਾ, ਜਿਹਨੇ ਪਾਸ ਕਰਨਾ ਉਹਦੇ ਪੱਧਰ ਤੇ ਜਾਂ ਉੱਪਰ ਵਾਲੇ ਅਧਿਕਾਰੀਆਂ ਪੱਧਰ ਤੇ, ਫਿਰ ਉਸ ਹਿਸਾਬ ਨਾਲ ਰੇਟ ਤੈਅ ਹੈ। ਜਿੰਨੀ ਅਪਰੋਚ ਵਧਾਓਗੇ, ਜਿੰਨੀ ਪਹੁੰਚ ਵਧਾਓਗੇ, ਉਹਨਾਂ ਰੇਟ ਵਧੂਗਾ।
ਸੋ ਥੱਲੇ ਵਾਲਾ ਬੰਦਾ ਕਹਿੰਦੇ 30,000 ਚ ਵੀ ਕੰਮ ਕਰਾਈ ਜਾਂਦਾ ਹੈ, ਗਬਲੇ ਬੰਦੇ 50,000 ਤੋਂ 70,000 ਵੀ ਚਲੀ ਜਾਂਦੇ ਨੇ, ਉੱਪਰ ਲੱਖ ਤੱਕ ਵੀ ਚਲੀ ਜਾਂਦਾ। ਚੱਲੀ ਸੋ 1 ਜਾਂਦਾ। ਲੱਖ ਤੱਕ ਦੀ ਰਿਸ਼ਵਤ ਦੀਆਂ ਸ਼ਿਕਾਇਤਾਂ ਵਿਜੀਲੈਂਸ ਨੂੰ ਮਿਲੀਆਂ ਕਿ ਠੀਕ ਹੈ। ਡੋਪ ਟੈਸਟ ਕਲੀਅਰ ਕਰਾਉਣ ਲਈ ਜਾਂ ਨਸ਼ਾ ਮੁਕਤ ਦਾ ਸਰਟੀਫਿਕੇਟ ਲੈਣ ਲਈ ਜਾਂ ਹਥਿਆਰ ਦਾ ਲਾਇਸੈਂਸ ਲੈਣ ਦੇ ਲਈ, ਇਹ ਸਰਟੀਫਿਕੇਟ ਦੀ ਵਰਤੋਂ ਲਈ ਬਕਾਇਦਾ ਤੌਰ ਤੇ ਖੇਡ ਚੱਲਿਆ। ਸੋ ਉਸੇ ਹਵਾਲੇ ਨਾਲ ਵਿਜੀਲੈਂਸ ਨੇ ਫਿਰ ਸ਼ੁਰੂਆਤ ਕੀਤੀ ਔਰ ਸ਼ੁਰੂਆਤ 'ਚ ਉਹਨਾਂ ਨੂੰ ਖਾਸਾ ਸ਼ੱਕੀ ਦਸਤਾਵੇਜ਼ ਮਿਲੇ ਪ੍ਰਵੀਨ ਜੀ। ਠੀਕ ਹੈ। ਉਹ ਰਿਕਾਰਡ ਉਹਨਾਂ ਨੇ ਉੱਥੇ ਮੌਕੇ ਤੇ ਬੈਠ ਕੇ ਜਦੋਂ ਫਰੋਲਿਆ ਖੰਗਾਲਿਆ ਤਾਂ ਉਹਨਾਂ ਨੂੰ ਲੱਗਿਆ ਕਿ ਨਹੀਂ ਇਹ ਸੰਭਾਲਣ ਵਾਲਾ, ਸੇਜਣ ਵਾਲਾ, ਤੇ ਉਹਨਾਂ ਨੇ ਉੱਥੋਂ ਬੰਨ ਲਿਆ ਬੋਰੀ 'ਚ, ਗੱਠਾਂ ਬੰਨੀਆਂ। ਇਹ ਬਕਾਇਦਾ ਤੌਰ ਤੇ ਚਾਹੇ ਉਹ ਜਲੰਧਰ ਹੋਵੇ, ਚਾਹੇ ਉਹ ਅੰਮ੍ਰਿਤਸਰ ਹੋਵੇ, ਚਾਹੇ ਉਹ ਫਰੀਦਕੋਟ ਹੋਵੇ, ਚਾਹੇ ਉਹ ਫਾਜ਼ਿਲਕਾ ਹੋਵੇ, ਚਾਹੇ ਗੁਰਦਾਸਪੁਰ ਦਾ ਖੇਤਰ ਹੋਵੇ, ਚਾਹੇ ਪਠਾਨਕੋਟ ਦਾ ਖੇਤਰ ਹੋਵੇ, ਚਾਹੇ ਕਪੂਰਥਲਾ ਹੋਵੇ, ਬਠਿੰਡਾ, ਮਾਨਸਾ, ਪਟਿਆਲਾ, ਹੁਸ਼ਿਆਰਪੁਰ, ਲਗਭਗ ਪੂਰੇ ਪੰਜਾਬ 'ਚ ਇੱਕੋ ਸਮੇਂ, ਇੱਕੋ ਦਿਨ, ਇੱਕੋ ਘੜੀ ਵਿਜੀਲੈਂਸ ਦੀਆਂ ਟੀਮਾਂ ਨੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਛਾਪੇ ਮਾਰੇ ਤੇ ਉਹਦੇ ਵਿੱਚ ਇਹ ਰਿਕਾਰਡ ਇਕੱਠਾ ਹੋਇਆ। ਔਰ ਹੁਣ ਇਹਦੇ ਨਾਲ ਮੈਨੂੰ ਲੱਗਦਾ ਕਿ ਸਿਹਤ ਵਿਭਾਗ ਦੇ ਕਈ ਅਧਿਕਾਰੀਆਂ ਦੀ, ਕਈ ਲੈਬੋਰਟਰੀਆਂ ਦੀ, ਕਈ ਲੈਬੋਰਟਰੀਆਂ ਦੇ ਮੁਲਾਜ਼ਮਾਂ ਦੀ ਜਾਂ ਕਈ ਦਲਾਲਾਂ ਦੀ ਸ਼ਾਮਤ ਆ ਸਕਦੀ ਆ, ਜਾਂ ਫਿਰ ਭਾਈ ਵਿਜੀਲੈਂਸ ਵਾਲੇ ਵੀ ਬੰਦੇ ਹੀ ਨੇ, ਜਾਂ ਮਾਮਲਾ ਠੰਡੇ ਬਸਤੇ ਜਾ ਸਕਦਾ ਜੇਕਰ ਉਹਨਾਂ ਨੇ ਵੀ ਕੋਈ ਟੈਸਟ ਪਾਸ ਕਰ ਲਏ, ਹੈ ਨਾ। ਸੋ ਇਸ ਲਈ ਕਿੱਧਰ ਨੂੰ ਜਾਣੀ ਹੈ ਕਹਾਣੀ ਦੇਖਣ ਵਾਲੀ ਗੱਲ। ਪਰ ਵਿਜੀਲੈਂਸ ਖਾਸੀ ਸਰਗਰਮ ਹੈ ਔਰ ਪੰਜਾਬ ਵਿਜੀਲੈਂਸ ਤੇ ਬੋਝ ਬਹੁਤ ਹੈ। ਹੁਣ ਇੰਨਾ ਕੰਮ ਤਾਂ ਉਹਨਾਂ ਨੇ ਪਿਛਲੇ ਮੈਨੂੰ ਲੱਗਦਾ 20 ਸਾਲਾਂ 'ਚ ਨਹੀਂ ਕੀਤਾ ਹੋਣਾ ਜਿੰਨਾ 1.5 ਸਾਲਾਂ 'ਚ ਲਾਇਆ। ਇਹਦਾ ਮਤਲਬ ਸਰਕਾਰ ਨੇ ਕੰਮ ਤਾਂ ਲਾਏ ਨੇ, ਤੇ ਉਹਨਾਂ ਨੂੰ ਚਾਹੇ ਉਹ ਕੁਝ ਮਾਮਲੇ ਰਾਜਨੀਤੀ ਤੋਂ ਪ੍ਰੇਰਿਤ ਹੋਣ ਤੇ ਚਾਹੇ ਕੁਝ ਪੰਜਾਬ ਦੀਆਂ ਮੰਗਾਂ ਦੇ ਆਧਾਰ ਤੇ ਹੋਣ ਕਿ ਪੰਜਾਬ ਨੇ ਚਾਹਿਆ ਸੀਗਾ ਕਿ ਆਹ ਬਾਈ ਜਾਣਕਾਰੀਆਂ ਸਾਹਮਣੇ ਆਉਣੀ ਚਾਹੀਦੀਆਂ, ਇਹਨਾਂ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਚਾਹੇ ਉਸ ਆਧਾਰ ਤੇ ਹੋਵੇ। ਔਰ ਕਈਆਂ ਨੂੰ ਤਕਲੀਫ ਵੀ ਹੋ ਰਹੀ ਹੈ ਇਸ ਗੱਲ ਦੀ, ਔਰ ਕਈ ਆਪਣੇ ਨੂੰ ਰਾਜਨੀਤੀ ਦਾ ਸ਼ਿਕਾਰ ਵੀ ਦੱਸਦੇ ਨੇ। ਸੋ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਕੀ ਵਿਜੀਲੈਂਸ ਸਿਰਫ ਦਿਖਾਵੇ ਲਈ ਕਰ ਰਹੀ ਆ ਜਾਂ ਜਿੰਨੀਆਂ ਹੁਣ ਤੱਕ ਕਾਰਵਾਈਆਂ ਹੋਈਆਂ ਨੇ ਉਹਨਾਂ 'ਚ ਕੁਝ ਸੱਚ ਵੀ ਸਾਹਮਣੇ ਆ ਕੇ ਸਹੀ ਰੂਪ 'ਚ ਕਿਸੇ ਤੇ ਕਾਰਵਾਈ ਹੁੰਦੀ ਹੈ। ਸੋ ਇਸ ਲਈ ਪੰਜਾਬ ਅਜੇ ਵੀ ਉਮੀਦ ਲਾਈ ਬੈਠਾ ਕਿ ਬਾਈ ਵਿਜੀਲੈਂਸ ਜਿੰਨੀ ਸਰਗਰਮ ਹੈ ਸ਼ਾਇਦ ਇਹਦੇ ਨਾਲ ਪੰਜਾਬ ਦਾ ਕੁਝ ਸੁਧਾਰ ਹੋ ਜਾਵੇ। ਸਰਕਾਰ ਜਿੰਨੀ ਦਿਖਾਉਂਦੀ ਹੈ ਕਿ ਅਸੀਂ ਗੰਭੀਰ ਹਾਂ ਪੰਜਾਬ ਦੇ ਮੁੱਦਿਆਂ ਤੇ, ਸ਼ਾਇਦ ਉਹਨਾਂ ਕੁਝ ਸੁਧਾਰ ਹੋ ਜਾਵੇ, ਜਾਂ ਫਿਰ ਇਹ ਨਵੇਂ ਅਸੀਂ ਕਲੇਸ਼ ਛੇੜ ਰਹੇ ਹਾਂ, ਇਹਦੇ ਉੱਤੇ ਵੀ ਪੰਜਾਬ ਦੀ ਨਜ਼ਰ। ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਪ੍ਰਤੀ ਵਿਅਕਤੀ ਆਮਦਨ ਦੀ। ਕਹਿੰਦੇ ਕਿ ਹਿਮਾਚਲ, ਹਰਿਆਣੇ ਤੋਂ ਵੀ ਹੁਣ ਪੰਜਾਬ ਜਿਹੜਾ ਉਹ ਪਛੜ ਗਿਆ ਹੈ। ਕਿਸੇ ਸਮੇਂ ਪ੍ਰਤੀ ਵਿਅਕਤੀ ਆਮਦਨ ਪੰਜਾਬ ਦੇਸ਼ ਭਰ ਦੇ ਵਿੱਚ ਮੋਹਰੀ ਸੀ, ਇਹਨਾਂ ਦੋਨਾਂ ਸੂਬਿਆਂ ਤੋਂ ਪਿੱਛੇ ਨਹੀਂ ਸੀ, ਦੇਸ਼ ਭਰ ਦੇ ਵਿੱਚ ਮੋਹਰੀ ਸੀਗਾ ਜੀ। ਬਿਲਕੁਲ ਪ੍ਰਵੀਨ ਜੀ, ਲੰਮਾ ਸਮਾਂ ਪੰਜਾਬ ਦੇਸ਼ ਦੇ ਵਿੱਚ ਨੰਬਰ 1 ਸੂਬਾ ਰਿਹਾ। ਉਹ ਆਮਦਨ ਪੱਖੋਂ ਵੀ, ਖੇਤੀ ਦੇ ਉਤਪਾਦਨ ਪੱਖੋਂ ਵੀ, ਹੋਰ ਵੱਖ-ਵੱਖ ਪਹਿਲੂਆਂ ਤੇ ਵੀ, ਹੈ ਨਾ, ਨੰਬਰ 1 ਸੂਬਾ ਰਿਹਾ। ਸੋ ਪ੍ਰਤੀ ਵਿਅਕਤੀ ਆਮਦਨ ਦੇ ਹਵਾਲੇ ਨੂੰ ਜਦੋਂ ਮੈਂ ਦੇਖਦਾ ਤਾਂ 1981 ਤੱਕ ਅਸੀਂ ਨੰਬਰ 1 ਸੀ। ਹਾਂਜੀ ਹਾਂਜੀ। ਤੇ ਪਰ ਹੁਣ ਅਸੀਂ 18ਵੇਂ ਨੰਬਰ ਤੇ ਆ। 33 ਸੂਬਿਆਂ ਚੋਂ ਅੱਜ ਪੰਜਾਬ 18ਵੇਂ ਨੰਬਰ ਤੇ ਹੈ ਜੀ। ਤੇ ਇੱਥੋਂ ਅੰਦਾਜ਼ਾ ਲਾਓ ਕਿ ਅਸੀਂ ਕਿਸ ਸਥਿਤੀ 'ਚ ਖੜੇ ਹਾਂ। ਔਰ ਇਹ ਤੋਂ ਵੀ ਬੜੀ ਫਿਕਰਮੰਦੀ ਵਾਲੀ ਗੱਲ ਇਹ ਹੈ ਕਿ ਪ੍ਰਤੀ ਵਿਅਕਤੀ ਆਮਦਨ ਦੇ ਹਵਾਲੇ ਨਾਲ ਜਦੋਂ ਮੈਂ ਉਹਨਾਂ 2 ਸੂਬਿਆਂ ਨੂੰ ਦੇਖਦਾ ਜਿਹੜੇ ਪੰਜਾਬ ਚੋਂ ਹੀ ਨਿਕਲੇ ਨੇ, ਪੰਜਾਬ ਚੋਂ ਨਿਕਲਿਆ ਸੂਬਾ ਹਰਿਆਣਾ, ਪੰਜਾਬ ਚੋਂ ਨਿਕਲਿਆ ਸੂਬਾ ਹਿਮਾਚਲ, ਅੱਜ ਸਾਤੋਂ ਕਿਤੇ ਮੂਹਰੇ ਨੇ। ਜੀ ਜੀ। ਪੰਜਾਬ ਦੀ ਆਪਣੀ ਰਾਜਧਾਨੀ ਚੰਡੀਗੜ੍ਹ ਇਸ ਮਾਮਲੇ 'ਚ, ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ 'ਚ ਪੰਜਾਬ ਸੂਬੇ ਨੂੰ ਖਾਸਾ ਪਿੱਛੇ ਛੱਡ ਗਿਆ। ਇਹ ਫਿਕਰਮੰਦੀ ਵਾਲੇ ਪਹਿਲੂ ਨੇ। ਬੇਸ਼ੱਕ ਇਹਦੇ ਵਿੱਚ ਤੁਹਾਡੀ ਸਾਡੀ ਕੋਤਾਹੀ ਨਹੀਂ ਹੁੰਦੀ, ਇਹਦੇ ਵਿੱਚ ਸਰਕਾਰਾਂ ਦੀਆਂ ਨੀਤੀਆਂ, ਸਰਕਾਰਾਂ ਦੇ ਲੀਡਰਾਂ ਦੀ ਇੱਛਾ ਸ਼ਕਤੀ, ਉਹਨਾਂ ਦੀ ਆਪਣੀ ਆਮਦਨ ਕਿੰਨੀ ਵਧੀ, ਸੂਬੇ ਦੀ ਕਿੰਨੀ ਘਟੀ, ਇਹ ਵੀ ਕਾਊਂਟ ਕਰਨ ਦੀ ਲੋੜ ਹੈ, ਉਹਦਾ ਵੀ ਹਿਸਾਬ ਕਿਤਾਬ ਕਰਨ ਦੀ ਲੋੜ ਹੈ। ਆਪਾਂ ਪਿਛਲੇ ਦਿਨੀ ਇਸੇ ਪ੍ਰੋਗਰਾਮ ਦੇ ਵਿੱਚ ਗਰੀਬੀ ਘਟਣ ਦੇ ਹਵਾਲੇ ਨੀਤੀ ਆਯੋਗ ਦੇ ਅੰਕੜੇ ਕੁਝ ਸ਼ੋ ਰਹੇ ਸੀਗੇ ਜੀ ਜੀ। ਮਤਲਬ ਦੇਸ਼ ਦੇ ਵਿੱਚ ਜਿਹੜੇ ਲੋਕ ਗਰੀਬੀ ਰੇਖਾ ਚੋਂ ਬਾਹਰ ਨਿਕਲੇ ਉਹਨਾਂ ਦੀ ਗਿਣਤੀ 13.5 ਕਰੋੜ ਹੈ। ਠੀਕ ਹੈ। ਮਤਲਬ ਲਗਭਗ 10% ਲੋਕ ਪਿਛਲੇ 4 ਸਾਲਾਂ 'ਚ ਗਰੀਬੀ ਰੇਖਾ ਚੋਂ ਬਾਹਰ ਨਿਕਲ ਕੇ ਚੰਗੇ ਮਤਲਬ ਕਿ ਆਮਦਨ ਵਾਲੇ ਪੱਖ ਆਏ ਨੇ। 9.99% ਲੋਕ, ਹੈ ਨਾ, ਇਹ ਚੋਂ ਬਾਹਰ ਨਹੀਂ, ਲਗਭਗ 10%। ਪਰ ਪੰਜਾਬ 1% ਵੀ ਨਹੀਂ ਨਿਕਲਿਆ, 0.82% ਜੀ। ਅੱਛਾ। ਤੋ ਇੱਥੋਂ ਹੀ ਅੰਦਾਜ਼ਾ ਲਾ ਲਓ। ਤੇ ਦੂਜਾ, ਗਰੀਬੀ ਰੇਖਾ ਚੋਂ ਬਾਹਰ ਆਉਣ ਦੇ ਵਿੱਚ ਸਿੱਖਿਆ ਬਹੁਤ ਸਹਾਈ ਹੁੰਦੀ ਹੈ। ਮੈਂ ਦੇਖ ਰਿਹਾ ਸੀਗਾ ਕਿ ਹਰਿਆਣੇ ਦੇ ਮਤਲਬ ਕਿ 5.51% ਪਰਿਵਾਰ ਨੇ ਸਿਰਫ ਜਿਹੜੇ ਮਤਲਬ ਪਰਿਵਾਰ ਪ੍ਰਾਇਮਰੀ ਤੋਂ ਅੱਗੇ ਸਿੱਖਿਆ ਨਹੀਂ ਲੈ ਸਕੇ, ਪਰ ਪੰਜਾਬ ਦੇ 7% ਦੇ ਕਰੀਬ ਨੇ ਪਰਿਵਾਰ। ਸੋ ਇਸ ਲਈ ਉਹ ਅੰਕੜੇ ਅੱਜ ਇਸ ਹਵਾਲੇ ਨਾਲ ਇਹਦਾ ਮਤਲਬ ਸਹੀ ਸਾਬਤ ਹੋ ਰਹੇ ਨੇ ਕਿ ਉਹ ਅੰਕੜੇ ਇਸੇ ਕਾਰਨ ਸਾਡੀ ਪ੍ਰਤੀ ਵਿਅਕਤੀ ਆਮਦਨ, ਮੈਂ ਅੰਕੜੇ ਦੇਖ ਰਿਹਾ ਸੀ 1981 ਦੇ ਵਿੱਚ ਅਸੀਂ ਨੰਬਰ 1 ਸੀ। ਠੀਕ ਹੈ। 1993 ਤੱਕ ਆਉਂਦੇ ਆਉਂਦੇ ਅਸੀਂ ਨੰਬਰ 3 ਤੇ ਚਲੇ ਗਏ। ਠੀਕ ਹੈ ਜੀ। ਤੇ ਸਭ ਤੋਂ ਨੰਬਰ 1 ਤੇ ਆ ਗਿਆ ਜੀ ਗੋਆ ਤੇ ਦਿੱਲੀ ਜੀ।
ਔਰ ਗੋਆ 1993 ਤੋਂ ਨੰਬਰ 1 ਚੱਲਿਆ ਆਉਂਦਾ। ਵਾਹ ਕੀ ਬਾਤ ਹੈ। 30 ਸਾਲ 1993 ਤੋਂ ਲੈ ਕੇ 2023 ਤੱਕ ਆਉਂਦਿਆਂ 30 ਸਾਲਾਂ ਤੋਂ ਨੰਬਰ 1 ਸੂਬਾ 3 ਦਹਾਕੇ। ਇਹਦਾ ਮਤਲਬ ਕੁਛ ਤਾਂ ਖਾਸ ਹੈ ਨਾ। ਜੀ ਜੀ ਜੀ। ਸਾਡੇ ਕੋਲ ਕੀ ਨਹੀਂ ਜੀ, ਉਹਨਾਂ ਨਾਲੋਂ ਦੁੱਗਣਾ ਹੈ। ਉਹਨਾਂ ਕੋਲ ਤਾਂ ਸਿਰਫ ਟੂਰਿਜ਼ਮ ਹੈ ਨਾ। ਜੀ ਜੀ। ਸਾਡੇ ਕੋਲ ਉਹ ਤੋਂ ਪਹਿਲਾਂ ਧਾਰਮਿਕ ਯਾਤਰਾਵਾਂ, ਹਾਂਜੀ, ਵਿਰਾਸਤ, ਸੱਭਿਆਚਾਰ ਹੈ, ਫਿਰ ਉਹ ਤੋਂ ਬਾਅਦ ਟੂਰਿਜ਼ਮ। ਤੇ ਜ਼ਰਖੇਜ਼ ਧਰਤੀ। ਪੰਜਾਬ ਕੋਲ ਜਿੰਨਾ ਕੁਛ ਹੈ ਉਹਦੇ ਬਾਵਜੂਦ ਵੀ ਅਸੀਂ ਇਸ ਸਥਿਤੀ 'ਚ ਕਿਉਂ ਹੈ? ਇਹਦਾ ਮਤਲਬ ਸਾਨੂੰ ਆਪਣੀ ਸਰਕਾਰਾਂ ਨੂੰ, ਆਪਣੇ ਲੀਡਰਾਂ ਨੂੰ ਜਵਾਬਦੇਹ ਬਣਾਉਣਾ ਪੈਣਾ। ਜੀ ਜੀ। 1993 ਚ ਅਸੀਂ ਨੰਬਰ 3 ਤੇ ਆ ਗਏ ਜੀ। ਗੋਆ 1 ਤੇ ਚਲਾ ਗਿਆ, ਦਿੱਲੀ 2 ਤੇ ਚਲਾ ਗਿਆ, ਅਸੀਂ 3 ਤੇ ਆ ਗਏ। ਠੀਕ ਹੈ ਜੀ। 2000 ਤੋਂ ਲੈ ਕੇ 2011 ਤੱਕ ਅਸੀਂ 10ਵੇਂ ਨੰਬਰ ਤੇ ਆ ਗਏ, ਖਿਸਕ ਗਏ ਜੀ। ਤੇ ਉਸ ਤੋਂ ਬਾਅਦ 2020 ਤੋਂ 2021 2020 ਤੇ 2021 ਚ ਅਸੀਂ ਨੰਬਰ 16 ਤੇ ਚਲੇ ਗਏ। ਠੀਕ ਹੈ ਜੀ। ਸੋ ਇੱਥੋਂ ਅੰਦਾਜ਼ਾ ਲਾਓ ਤੁਸੀਂ ਕਿ 2020 ਤੇ 2021 ਚ ਸਾਡੇ ਸੂਬੇ ਦਾ ਮਤਲਬ ਨੰਬਰ 16ਵਾਂ ਹੋ ਗਿਆ ਤੇ 2022-23 ਚ ਆਉਂਦਿਆਂ ਸਾਡਾ ਨੰਬਰ 18ਵਾਂ ਹੋ ਗਿਆ ਜਨਾਬ। ਅੱਛਾ ਜੀ। ਮਤਲਬ ਅੱਜ ਦੀ ਤਰੀਕ ਦੇ ਵਿੱਚ ਪੰਜਾਬ 18ਵੇਂ ਨੰਬਰ ਦਾ ਸੂਬਾ ਬਣ ਗਿਆ। ਚਲੋ ਹੁਣ ਦੇਸ਼ ਭਰ ਦੀ ਸਥਿਤੀ ਦੇ ਹਵਾਲੇ ਨਾਲ ਜਦੋਂ ਮੈਂ ਦੇਖਦਾ ਕਿ ਇਹਦਾ ਮਤਲਬ ਕਿੰਨਾ ਕੁ ਕੀ ਫਰਕ ਆ, ਮੈਂ ਬੰਦਾ ਸਭ ਤੋਂ ਪਹਿਲਾਂ ਆਪਣੀ ਆਂਢ ਗੁਆਂਢ 'ਚ ਦੇਖਦਾ ਪ੍ਰਵੀਨ ਜੀ ਕਿ ਆਂਢ ਗੁਆਂਢ ਦੇ ਹਵਾਲੇ ਨਾਲ ਸਥਿਤੀ ਕੀ ਆ। ਇਸ ਮੌਕੇ ਜਦੋਂ ਮੈਂ ਇਸ ਨਜ਼ਰੀਏ ਤੋਂ ਦੇਖਦਾ ਤਾਂ ਗੋਆ ਦੇ ਵਿੱਚ ਜਿਹੜਾ ਨੰਬਰ 1 ਸੂਬਾ ਹੈ, ਉੱਥੇ ਪ੍ਰਤੀ ਵਿਅਕਤੀ ਆਮਦਨ 5 ਲੱਖ ਨੂੰ ਜਾ ਚੁੱਕੀ ਹੈ। ਠੀਕ ਹੈ। 4,72,000 ਤੋਂ ਜ਼ਿਆਦਾ ਇੱਕ ਪ੍ਰਤੀ ਵਿਅਕਤੀ ਆਮਦਨ। ਤੇ ਪੰਜਾਬ 'ਚ ਅਸੀਂ 2 ਲੱਖ ਨੂੰ ਵੀ ਨਹੀਂ ਛੂ ਸਕੇ ਅਜੇ ਤੱਕ ਜੀ। ਮਤਲਬ ਚਲੋ ਨੰਬਰ ਅੱਗੇ ਪਿੱਛੇ ਹੋਵੇ ਕੋਈ ਗੱਲ ਨਹੀਂ, ਪਰ ਅੰਕੜਾ ਤਾਂ ਨੇੜੇ ਤੇੜੇ ਹੋਵੇ। ਬਿਲਕੁਲ। ਸੋ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਕਿਸ ਸਥਿਤੀ 'ਚ ਆ। ਲਓ ਮੇਰੇ ਮੂਹਰੇ ਅੰਕੜੇ ਪਏ ਨੇ ਜੀ। ਚੰਡੀਗੜ੍ਹ ਦੇ ਵਿੱਚ ਜਿਹੜੀ ਪੰਜਾਬ ਦੀ ਰਾਜਧਾਨੀ ਹੈ, ਉੱਥੇ ਪ੍ਰਤੀ ਵਿਅਕਤੀ ਆਮਦਨ 4 ਲੱਖ ਨੂੰ ਜਾ ਪਹੁੰਚੀ ਆ। ਠੀਕ ਹੈ। ਇੱਧਰ ਹਰਿਆਣੇ ਦੇ ਵਿੱਚ ਇਹ ਲਗਭਗ 3 ਲੱਖ ਨੂੰ ਜਾ ਪਹੁੰਚੀ ਆ। 2,96,685 ਰੁਪਏ ਪ੍ਰਤੀ ਵਿਅਕਤੀ ਆਮਦਨ ਹੈ ਹਰਿਆਣੇ ਦੀ। ਤੇ ਹਿਮਾਚਲ ਵੀ 2.5 ਲੱਖ ਨੂੰ ਪਾਰ ਕਰ ਗਿਆ ਤੇ ਪੰਜਾਬ 1,73,000। ਔਰ ਮੈਂ ਦੇਖ ਰਿਹਾ ਸੀਗਾ 2020-21 ਦੇ ਵਿੱਚ ਅਸੀਂ 1,49,000 ਤੇ ਸੀਗੇ ਜੀ। 1,49,193। ਠੀਕ ਹੈ ਜੀ। 21-22 ਦੇ ਵਿੱਚ ਸਾਡੀ 1,61,888 ਹੋ ਗਈ। ਕਿੰਨਾ ਫਰਕ ਆਇਆ? 12,695 ਰੁਪਏ ਦਾ। ਤੇ 1,61,888 ਤੋਂ ਵੱਧ ਕੇ ਅੱਜ ਅਸੀਂ 1,73,873 ਤੇ ਖੜੇ ਹਾਂ। ਕਿੰਨਾ ਵਧਿਆ ਜੀ? 11,925। ਪਿਛਲੀ ਵਾਰ ਨਾਲੋਂ ਵੀ ਘਟ ਗਈ। ਜੇ ਇਸੇ ਹਵਾਲੇ ਨਾਲ ਅਸੀਂ 12,000 ਦੀ ਔਸਤ ਵੀ ਲਾਈਏ ਤਾਂ ਵੀ ਅਗਲੇ 3 ਸਾਲ 'ਚ ਜਾ ਕੇ ਸਾਡੀ 2 ਲੱਖ ਹੁੰਦੀ ਆ। ਹਾਂਜੀ। 1,73,000 ਦੇ ਵਿੱਚ ਜੇ 12 ਦੀ ਔਸਤ ਵੀ ਲਾਉਂਦੇ ਤਾਂ ਵੀ 30 ਸਾਲ ਜਾ ਕੇ ਆਊਗੀ ਵਾਰੀ। ਕਿਉਂਕਿ 2 ਸਾਲਾਂ 'ਚ ਤੁਸੀਂ 24,000 ਤੋਂ ਉੱਪਰ ਜਾਣਾ, 25,000 ਵੀ ਪੂਰਾ ਨਹੀਂ ਹੁੰਦਾ। 25,000 ਤੁਹਾਨੂੰ ਘੱਟੋ ਘੱਟ 26-27,000 ਚਾਹੀਦਾ 2 ਲੱਖ ਦੇ ਪਾਰ ਜਾਣ ਲਈ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਅੱਜ ਪੰਜਾਬ ਦੇ ਪ੍ਰਤੀ ਵਿਅਕਤੀ ਆਮਦਨ 1,73,870 ਰੁਪਏ ਹੈ। ਔਰ ਸਾਡੀ ਸਥਿਤੀ ਚੰਡੀਗੜ੍ਹ ਨਾਲੋਂ ਵੀ, ਸਾਡੀ ਸਥਿਤੀ ਹਰਿਆਣਾ ਨਾਲੋਂ ਵੀ, ਸਾਡੀ ਸਥਿਤੀ ਹਿਮਾਚਲ ਨਾਲੋਂ ਵੀ ਇਹੀ ਜਿਹੀ ਬੱਤਰ ਕਿਉਂ ਹੈ? ਇਹਦੇ ਲਈ ਸਾਡਾ ਸਿਸਟਮ, ਸਾਡੀਆਂ ਸਰਕਾਰਾਂ, ਸਾਡੇ ਲੀਡਰਾਂ ਦੀ ਭ੍ਰਿਸ਼ਟਾਚਾਰੀ, ਸਾਡੇ ਅਫਸਰਸ਼ਾਹੀ ਦੀਆਂ ਨਲਾਇਕੀਆਂ ਔਰ ਉਹਨਾਂ ਦੀਆਂ ਨੀਤੀਆਂ ਜ਼ਿੰਮੇਵਾਰ ਨੇ। ਆਮਦਨ ਤਾਂ ਵਧਣੀ ਚਾਹੀਦੀ ਸੀ ਪ੍ਰਵੀਨ ਜੀ, ਕਿਉਂਕਿ ਸਾਨੂੰ ਆਟਾ ਦਾਲ ਵੀ ਮੁਫਤ ਮਿਲਦਾ, ਸਾਨੂੰ ਬਿਜਲੀ ਵੀ ਮੁਫਤ ਮਿਲਦੀ ਹੈ ਨਾ। ਸਾਨੂੰ ਤਾਂ ਸਬਸਿਡੀਆਂ ਦਿੰਦੇ ਨੇ ਜੀ। ਇਹ ਮੋਟਰਾਂ ਦਾ ਵੀ ਪਾਣੀ ਮੁਫਤ ਦਿੰਦੇ ਨੇ ਜੀ। ਇਹ ਤਾਂ ਕਿਸਾਨਾਂ ਨੂੰ ਬਹੁਤ ਰਾਹਤਾਂ ਦਿੰਦੇ ਨੇ। ਜਿੰਨੀਆਂ ਰਾਹਤਾਂ ਵੰਡਣ ਦਾ ਦਾਅਵਾ ਕਰਦੀਆਂ ਨੇ ਸਰਕਾਰਾਂ, ਉਸ ਹਿਸਾਬ ਨਾਲ ਸਾਡੀ ਤਾਂ ਸਾਰੀ ਆਮਦਨ ਬਚੀ ਹੋਣੀ ਚਾਹੀਦੀ ਸੀ। ਜੀ। ਇਹ ਸਾਰੇ ਫਾਰਮੂਲੇ ਆਮਦਨ ਵਧਾਉਣ ਦੇ ਸੀ ਜਾਂ ਪੰਜਾਬ ਦੇ ਲੋਕਾਂ ਨੂੰ ਕਿਰਤ ਤੋਂ ਤੋੜਨ ਦੇ ਨੇ? ਬਿਲਕੁਲ। ਇਸ ਤੇ ਗੌਰ ਕਰਨ ਦੀ ਲੋੜ ਹੈ ਕਿ ਸਾਨੂੰ ਸ਼ਾਸਨ ਮਿੱਠਾ ਜ਼ਹਿਰ ਦੇ ਕੇ ਸਾਡੀ ਮਿਹਨਤ ਮਸ਼ੱਕਤ ਨੂੰ ਮਿੱਟੀ 'ਚ ਤਾਂ ਨਹੀਂ ਰੋਲਿਆ ਜਾ ਰਿਹਾ ਜੀ। ਤੇ ਜਿਹੜੀ ਆ ਪ੍ਰਤੀ ਵਿਅਕਤੀ ਆਮਦਨ ਹੈ ਵੀ 1,73,873, ਇਹਦੇ ਵਿੱਚੋਂ ਜੇਕਰ ਪਿਓਰ ਕੱਢਣ ਦੀ ਕੋਸ਼ਿਸ਼ ਕੀਤੇ ਪੰਜਾਬ ਦੇ ਜੰਮਪਲ ਲੋਕਾਂ ਦੀ ਕਿੰਨੀ ਆ, ਤਾਂ ਸ਼ਾਇਦ ਹੋਰ ਨਾ ਕਿਤੇ ਸਾਡੀ ਘੱਟ ਆ ਜਾਵੇ। ਜੀ। ਇਹ 'ਚ ਬਾਹਰਲੇ ਸੂਬਿਆਂ ਤੋਂ ਆਏ ਲੋਕਾਂ ਦਾ ਵੀ ਤਾਂ ਹਿੱਸਾ ਯੋਗਦਾਨ ਵਿੱਚੇ ਸ਼ਾਮਲ ਹੋਊਗਾ ਨਾ। ਵਿੱਚੇ ਹੋਊਗਾ, ਬਿਲਕੁਲ ਸਹੀ ਹੈ। ਸੋ ਇਸ ਲਈ ਪੰਜਾਬ ਦੀਆਂ ਸੰਸਥਾਵਾਂ ਨੂੰ, ਪੰਜਾਬ ਦੇ ਸੰਗਠਨਾਂ ਨੂੰ, ਪਿੰਡਾਂ, ਸ਼ਹਿਰਾਂ, ਕਸਬਿਆਂ ਦੇ ਨੁਮਾਇੰਦਿਆਂ ਨੂੰ ਗੰਭੀਰਤਾ ਨਾਲ ਸੋਚਣਾ ਪੈਣਾ ਕਿ ਕੀ ਸਾਡਾ ਕੰਮ ਸਿਰਫ ਸਰਕਾਰਾਂ ਬਦਲਣਾ, ਨੁਮਾਇੰਦੇ ਬਦਲਣਾ, MLA MP ਬਦਲਣਾ ਹੀ ਹੈ ਜਾਂ ਆਪਣੀ ਸਥਿਤੀ ਵੀ ਬਦਲਣੀ ਹੈ? ਤੇ ਉਹਦੇ ਬਦਲਣ ਦੇ ਲਈ ਇਹਨਾਂ ਨੂੰ ਜਵਾਬਦੇਹ ਬਣਾਉਣਾ ਪਊਗਾ, ਜਿਹੜੇ ਕਹਿੰਦੇ ਅਸੀਂ ਜਵਾਬ ਨਹੀਂ ਦੇਣਾ ਹੁਣ।
ਜੀ, ਜੀ, ਬਿਲਕੁਲ। ਤੇ ਅਗਲੀ ਗੱਲ ਸ਼ਰਮਾ ਜੀ ਇਹਨਾਂ ਦੀ ਕਰ ਲਈਏ ਚੁਣੇ ਹੋਏ ਨੁਮਾਇੰਦਿਆਂ ਦੀ, ਚਾਹੇ ਉਹ ਸਾਡੇ ਐਮਪੀਜ਼ ਨੇ, ਚਾਹੇ ਉਹ ਐਮਐਲਏਜ਼ ਨੇ। ਕਹਿੰਦੇ ਦੇਸ਼ ਦੇ ਵਿੱਚ ਜਿਹੜੇ ਐਮਪੀਜ਼ ਨੇ ਜਾਂ ਜਿਹੜੇ ਐਮਐਲਏਜ਼ ਨੇ, ਉਹਨਾਂ ਤੇ 5000 ਤੋਂ ਵੱਧ ਅਪਰਾਧਿਕ ਜਿਹੜੇ ਕੇਸ ਨੇ ਉਹ ਚੱਲ ਰਹੇ ਨੇ। ਪ੍ਰਵੀਨ ਜੀ, ਆਪਾਂ ਕਈ ਵਾਰ ਇਹਨਾਂ ਪਹਿਲੂਆਂ ਤੇ ਗੱਲ ਕੀਤੀ ਹੈ ਕਿ ਲੋਕ ਸਭਾ ਦੇ ਕਿੰਨੇ ਨੁਮਾਇੰਦੇ ਨੇ, ਰਾਜ ਸਭਾ ਦੇ ਕਿੰਨੇ ਨੇ, ਐਮਐਲਏ ਐਮਪੀ ਕਿੰਨੇ ਨੇ, ਉਹਨਾਂ ਚੋਂ ਕਿੰਨਿਆਂ ਤੇ ਕਿਹੋ ਜਿਹੇ ਕੇਸ ਚੱਲਦੇ ਨੇ, ਫੌਜਦਾਰੀ ਦੇ ਮਾਮਲੇ ਕਿੰਨੇ ਨੇ, ਅਪਰਾਧਿਕ ਮਾਮਲੇ ਕਿੰਨੇ ਨੇ, ਕਤਲ ਵਾਲੇ ਮਾਮਲੇ ਕਿੰਨੇ ਨੇ, ਔਰਤਾਂ ਦੇ ਜਿਨਸੀ ਸ਼ੋਸ਼ਣ, ਉਹ ਆਪਾਂ ਲੰਮੀ ਕਈ ਵਾਰ ਵਿਸਤਾਰ ਚਰਚਾ ਕੀਤੀ ਹੈ। ਪਰ ਅੱਜ ਥੋੜੀ ਜਿਹੀ ਇੱਕ ਵੱਖਰੇ ਪਹਿਲੂ ਤੋਂ ਚਰਚਾ ਹੈ। ਉਹ ਚਰਚਾ ਇਸ ਹਵਾਲੇ ਨਾਲ ਹੈ ਕਿ ਸੁਪਰੀਮ ਕੋਰਟ ਨੂੰ ਇੱਕ ਰਿਪੋਰਟ ਦਾਖਲ ਕੀਤੀ ਗਈ ਹੈ ਜੀ, ਜੀ। ਔਰ ਉਹ ਜੀ 17ਵੀਂ ਰਿਪੋਰਟ ਹੈ। ਠੀਕ ਹੈ। ਹਰ ਸਾਲ ਇੱਕ ਰਿਪੋਰਟ ਦਾਖਲ ਕੀਤੀ ਜਾਂਦੀ ਹੈ ਜਿਸ 'ਚ ਦੱਸਿਆ ਜਾਂਦਾ ਹੈ ਕਿ ਐਮਐਲਏ ਐਮਪੀ ਨਾਲ ਸੰਬੰਧਿਤ ਮਾਮਲੇ ਕਿੰਨੇ ਕੁ ਲਟਕ ਰਹੇ ਨੇ। ਤੇ ਜਦੋਂ ਉਹਦੇ ਵੱਲ ਘੋਖ ਕੀਤੀ ਤਾਂ ਇਸ ਰਿਪੋਰਟ ਦੇ ਵਿੱਚ ਦਮ ਭਰਿਆ ਗਿਆ ਕਿ ਭਾਈ 5000 ਤੋਂ ਵੱਧ ਮਾਮਲੇ ਆ ਐਮਐਲਏ ਐਮਪੀਆਂ ਦੇ ਉੱਤੇ। ਜੀ, ਔਰ ਜੀ। ਇਹਨਾਂ ਚੋਂ ਲਗਭਗ ਮਤਲਬ ਕਿ ਜੇਕਰ ਆਪਾਂ ਗੱਲ ਕਰੀਏ ਤਾਂ ਅੱਧ ਦੇ ਕਰੀਬ 2122 ਮਾਮਲੇ ਪਿਛਲੇ 5 ਸਾਲਾਂ ਤੋਂ ਲਟਕੇ ਹੋਏ ਨੇ, ਮਤਲਬ 40% ਮਾਮਲੇ। ਜੀ। ਲੋਕ ਸਭਾ ਦੇ 44% ਮੈਂਬਰ, ਲੋਕ ਸਭਾ ਦੇ 44% ਮੈਂਬਰ, ਰਾਜ ਸਭਾ ਦੇ 31% ਮੈਂਬਰ। ਇਹ ਸੰਸਦ ਮੈਂਬਰਾਂ ਦੇ ਮੈਂ ਅੰਕੜੇ ਦੱਸ ਰਿਹਾ ਕਿ ਜੇ 100 ਦੇ ਵਿੱਚੋਂ ਲੋਕ ਸਭਾ 'ਚ 44 ਤੇ ਰਾਜ ਸਭਾ 'ਚ 100 ਦੇ ਪਿੱਛੇ 31 ਜੀ, ਉਹ ਨੇ ਜੀ ਜਿਨ੍ਹਾਂ ਦੇ ਅਪਰਾਧਿਕ ਮਾਮਲੇ ਲਟਕੇ ਹੋਏ ਨੇ। ਜੀ। ਹੁਣ ਇੱਕ ਬੰਦੇ ਦੇ 4 ਵੀ ਹੋ ਸਕਦੇ, ਇੱਕ ਦਾ ਇੱਕ ਵੀ ਹੋ ਸਕਦਾ। ਸੋ ਇਸ ਹਵਾਲੇ ਨਾਲ ਇਹ ਬਕਾਇਦਾ ਤੌਰ ਤੇ ਵਿਜੇ ਹੰਸਾਰੀਆ ਨੇ, ਜਿਨ੍ਹਾਂ ਨੇ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ ਦੀ ਖੋਜ ਪੜਤਾਲ ਦੇ ਹਵਾਲੇ ਨਾਲ ਆਪਣੀ 17ਵੀਂ ਰਿਪੋਰਟ ਸੁਪਰੀਮ ਕੋਰਟ 'ਚ ਦਾਖਲ ਕੀਤੀ ਆ। ਠੀਕ ਹੈ ਨਾ। ਤੇ ਇਹ ਇੱਕ ਪਟੀਸ਼ਨ ਦੇ ਜਵਾਬ ਵਜੋਂ ਆ। ਇੱਕ ਪਟੀਸ਼ਨ ਸਾਹਮਣੇ ਆਈ ਸੀਗੀ 2011 ਦੇ ਵਿੱਚ ਸ਼ਾਇਦ ਪਹਿਲਾਂ। ਉਸ ਪਟੀਸ਼ਨ ਦੇ ਹਵਾਲੇ ਨਾਲ ਇਹ ਸਵਾਲ ਆਇਆ ਸੀਗਾ ਕਿ ਭਾਈ ਐਮਐਲਏ ਐਮਪੀਆਂ ਦੇ ਖਿਲਾਫ ਕਿੰਨੇ ਕੁ ਅਪਰਾਧਿਕ ਮਾਮਲੇ ਚੱਲਦੇ ਨੇ, ਉਹ ਕਿਸ ਸਥਿਤੀ 'ਚ ਨੇ, ਉਹ ਛੇਤੀ ਨਿਪਟਣੇ ਚਾਹੀਦੇ ਨੇ। ਠੀਕ ਹੈ। ਸੋ ਇੱਕ ਰਿਪੋਰਟ 2011 ਦੇ ਵਿੱਚ ਦਾਖਲ ਕੀਤੀ ਜਾਂਦੀ ਹੈ, ਪਟੀਸ਼ਨ ਦਾਖਲ ਕੀਤੀ ਜਾਂਦੀ ਹੈ ਕਿ ਜਿਹੜੇ ਅਪਰਾਧਿਕ ਮਾਮਲੇ ਜਾਂ ਹੋਰ ਤਰ੍ਹਾਂ ਦੇ ਮਾਮਲੇ ਐਮਐਲਏ ਐਮਪੀਆਂ ਦੇ ਖਿਲਾਫ ਚੱਲਦੇ ਨੇ, ਉਹ 'ਚ ਤੇਜ਼ੀ ਲਿਆਉਣ ਦੀ ਲੋੜ ਆ ਤਾਂ ਕਿ ਉਹ ਛੇਤੀ ਨਿਬੜ ਸਕਣ। ਜੀ। ਉਸ ਹਵਾਲੇ ਨਾਲ ਫਿਰ ਇਹ ਰਿਪੋਰਟ ਮੰਗੀ ਜਾਂਦੀ ਸੀ। ਉਹ ਰਿਪੋਰਟ ਹਰ ਵਾਰ ਆਉਂਦੀ ਹੈ ਕਿ ਕਿੰਨੇ ਮਾਮਲੇ ਲਟਕਦੇ ਨੇ, ਕੀ ਸਥਿਤੀ 'ਚ ਨੇ। ਤੋ ਇਹਦੇ ਵਿੱਚੋਂ ਸਾਹਮਣੇ ਆਈ ਗੱਲ ਕਿ 5097 ਮਾਮਲੇ ਆ ਜੀ, ਜਿਸ ਚੋਂ 2122 ਮਾਮਲੇ ਸਿਰਫ ਪਿਛਲੇ 5 ਸਾਲਾਂ ਦੇ ਆ। 40% ਮਾਮਲੇ ਉਹ ਹੈ। ਤੇ ਜਦੋਂ ਮੈਂ ਲੋਕ ਸਭਾ ਦੇ ਮੈਂਬਰਾਂ ਦੇ ਹਵਾਲੇ ਨਾਲ ਦੇਖਦਾ ਤਾਂ ਜੀ ਇਹਦੇ ਵਿੱਚ 542 ਚੋਂ ਕਹਿੰਦੇ 236 ਦੇ ਖਿਲਾਫ ਮਾਮਲੇ ਚੱਲਦੇ ਆ ਜੀ। ਜੀ। ਕੁੱਲ ਮਾਮਲੇ ਆਪਾਂ ਸਾਰਿਆਂ ਦੇ ਐਮਐਲਏ ਐਮਪੀਆਂ ਦੇ 5097 ਦੀ ਗੱਲ ਕਰ ਰਹੇ ਹਾਂ, ਪਰ ਕੱਲੇ ਲੋਕ ਸਭਾ ਦੇ ਵਿੱਚ 236 ਦੇ ਖਿਲਾਫ, ਮਤਲਬ 44% ਮੈਂਬਰਾਂ ਦੇ ਉੱਤੇ ਕਿਸੇ ਨਾ ਕਿਸੇ ਮਾਮਲੇ 'ਚ ਘਿਰੇ ਨੇ, ਫਸੇ ਨੇ, ਕੋਰਟ ਕਚਹਿਰੀਆਂ ਦੇ ਧੱਕੇ ਖਾਣ ਲਈ ਮਜਬੂਰ ਨੇ ਵਿਚਾਰੇ, ਕਿਉਂਕਿ ਬਹੁਤ ਸੇਵਾ ਕੀਤੀ ਹੋਣੀ ਨਾ ਦੇਸ਼ ਦੀ। ਤੇ ਦੂਸਰੇ ਪਾਸੇ ਇਹੋ ਜਿਹੇ ਰਾਜ ਸਭਾ 'ਚ ਵੀ ਹੈਗੇ। ਰਾਜ ਸਭਾ 'ਚ 226 ਚੋਂ 71, ਮਤਲਬ 31%। ਜੀ। ਤੇ ਜਦੋਂ ਕਿ 3991 ਸਾਡੇ ਐਮਐਲਏ ਨੇ ਵੱਖ-ਵੱਖ ਸੂਬਿਆਂ ਦੇ ਹਵਾਲੇ ਨਾਲ, ਜਿਨ੍ਹਾਂ ਚੋਂ 1723 ਦੇ ਉੱਤੇ ਮਾਮਲੇ ਚੱਲਦੇ ਆ ਜੀ। ਠੀਕ ਹੈ। 43% ਇਹ ਨੇ। ਸੋ ਇੱਥੋਂ ਅੰਦਾਜ਼ਾ ਲਾ ਲਓ ਕਿ ਅਸੀਂ ਕਿਹਨਾਂ ਨੂੰ ਚੁਣਦੇ ਹਾਂ, ਜਿਹਨਾਂ ਨੂੰ ਅਸੀਂ ਦੇਸ਼ ਭਗਤ ਦੇ ਨਾਂ ਤੇ, ਦੇਸ਼ ਸੇਵਾ ਦੇ ਨਾਂ ਤੇ ਲੀਡਰ ਚੁਣਦੇ ਆ। ਉਹਨਾਂ ਦਾ ਕਿਰਦਾਰ ਆ ਔਰ ਇਹ ਉਹ ਨੇ ਜਿਨ੍ਹਾਂ ਤੇ ਕਿਸੇ ਨਾ ਕਿਸੇ ਤਰ੍ਹਾਂ ਅਪਰਾਧਿਕ ਮਾਮਲਾ ਚੱਲ ਗਿਆ। ਇਹਨਾਂ ਚ ਕੁਝ ਬਦਲਾਖੋਰੀ ਦਾ ਸ਼ਿਕਾਰ ਵੀ ਹੋਣੇ, ਪਰ 1-2 ਮਾਮਲੇ ਹੋ ਸਕਦੇ ਆ। ਹੁਣ ਬ੍ਰਿਜ ਭੂਸ਼ਣ ਵਰਗੇ ਤੇ 33 ਮਾਮਲੇ ਚੱਲਦੇ ਆ, 1-2 ਬਦਲਾਖੋਰੀ ਵਾਲੇ ਸਾਰੇ ਥੋੜਾ ਐ ਹੋ ਗਏ। ਸੋ ਇਹ ਸਾਰੀ ਸਥਿਤੀ ਦੱਸਦੀ ਆ ਜੀ। ਔਰ ਹੁਣ ਜਿਹੜੀ 17ਵੀਂ ਰਿਪੋਰਟ ਸੌਂਪੀ ਗਈ, ਉਹ 'ਚ ਸਲਾਹ ਵੀ ਦਿੱਤੀ ਗਈ ਆ ਜੀ। ਉਹ 'ਚ ਸਲਾਹ ਦਿੱਤੀ ਗਈ ਕਿ ਤੇਜ਼ੀ ਲਿਆਂਦੀ ਜਾਵੇ ਜੀ ਇਹਨਾਂ ਮਾਮਲਿਆਂ 'ਚ। ਠੀਕ ਹੈ। ਦੂਸਰਾ, ਇਸ ਦਾ ਪੱਖ ਸਾਰੇ ਲੋਕਾਂ ਸਾਹਮਣੇ ਸਮੇਂ-ਸਮੇਂ ਉਜਾਗਰ ਕੀਤੇ ਜਾਣ। ਤੀਸਰਾ, ਇਹਦੇ ਵਿੱਚ ਕਹਿੰਦੇ ਤਕਨੀਕ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਜਿਹੜਾ ਵੀ ਅਪਰਾਧਿਕ ਮਾਮਲੇ 'ਚ ਘਿਰਿਆ ਹੋਇਆ ਮੈਂਬਰ ਪਾਰਲੀਮੈਂਟ ਹੈ, ਠੀਕ ਹੈ, ਜਾਂ ਲੋਕ ਸਭਾ ਰਾਜ ਸਭਾ ਦੇ ਨਾਲ ਐਮਐਲਏ ਹੈ, ਮੰਨ ਲਓ, ਉਹਦਾ ਜੇ ਉਹ ਨਹੀਂ ਆ ਪੇਸ਼ ਹੁੰਦਾ ਤਾਂ ਉਹਨੂੰ ਤਕਨੀਕ ਰਾਹੀਂ ਤੁਰੰਤ ਪੇਸ਼ ਕਰਕੇ ਉਹਨਾਂ ਦੀਆਂ ਪੇਸ਼ੀਆਂ, ਗਵਾਹੀਆਂ, ਸਾਰਾ ਕੁਝ ਉਹਨਾਂ ਸੰਬੰਧਿਤ, ਤਾਂ ਕਿ ਇਹ 'ਚ ਮਾਮਲੇ ਤੇਜ਼ੀ ਆ ਸਕੇ। ਜੇ ਉਹ ਇਸ ਤਰੀਕੇ ਨਾਲ ਵੀ ਸਾਹਮਣੇ ਨਹੀਂ ਆਉਂਦਾ, ਟਾਲਾ ਵੱਟਦਾ, ਤਾਂ ਫਿਰ ਉਹਦੀਆਂ ਜ਼ਮਾਨਤਾਂ ਰੱਦ ਕਰਕੇ ਉਹਨੂੰ ਅੰਦਰ ਦਿੱਤਾ ਜਾਵੇ। ਜੀ। ਤੇ ਉਹ ਸਮਾਂ ਬਰਬਾਦ ਕਰਦਾ, ਅਦਾਲਤ ਦਾ ਵੀ, ਲੋਕਾਂ ਦਾ ਵੀ, ਪੈਸਾ ਵੀ। ਸੋ ਇਸ ਲਈ ਇਹ ਹਵਾਲੇ ਨਾਲ ਇਹ ਰਿਪੋਰਟ ਖਾਸੀ ਨਜ਼ਰਸਾਨੀ ਮੰਗਦੀ ਹੈ ਪ੍ਰਵੀਨ ਜੀ, ਕਿ ਇਹ ਇੱਕ ਸਾਡੇ ਲੀਡਰਾਂ ਦਾ ਕਿਰਦਾਰ ਦਾ ਸ਼ੀਸ਼ੇ 'ਚ ਉਤਾਰਦੀ ਹੈ ਉਹਨਾਂ ਨੂੰ, ਕਿਆ ਆਹ ਸਿਸਟਮ ਹੈ ਜੀ। सिर्फ हंगामा खड़ा करना मकसद नहीं है मेरा, सारी कोशिश ये है कि सूरत बदलनी चाहिए। चाहिए। ਜਿਉਂ ਤੁਸੀਂ ਬ੍ਰਿਜ ਭੂਸ਼ਣ ਦਾ ਜ਼ਿਕਰ ਕੀਤਾ,
ਆਸ਼ੀਸ਼ ਮਿਸ਼ਰਾ, ਅਜੇ ਮਿਸ਼ਰਾ ਟੈਨੀ ਰਾਜ ਵਿਦੇਸ਼ ਮੰਤਰੀ ਬਣਿਆ ਰਿਹਾ, ਉਹਦੇ ਪੁੱਤ ਨੇ 4 ਕਿਸਾਨ, ਸਿੱਖ ਕਿਸਾਨ ਦਰੜ ਕੇ ਮਾਰ ਦਿੱਤੇ। ਜਗਦੀਸ਼ ਟਾਈਟਲਰ ਵਰਗੇ ਲੋਕ ਇੱਥੇ ਟਿਕਟਾਂ ਲੈਂਦੇ ਰਹੇ ਔਰ ਉਹਨਾਂ ਨੂੰ ਬਿਲਕੁਲ। ਹੋ ਕੇ ਕਾਂਗਰਸੀਆਂ ਹੁਣ ਵੀ ਨਹੀਂ ਹਟਦੇ ਉਹਨਾਂ ਨੂੰ। ਹੁਣ ਵੀ ਨਹੀਂ ਹਟਦੇ। ਸੋ ਰੌਲਾ ਇਹ ਨਹੀਂ ਹੈ ਕਿ ਜ਼ੁਲਮ ਹੋ ਰਿਹਾ ਲੋਕਾਂ ਦੇ ਉੱਤੇ, ਮਸਲਾ ਇਹ ਹੈ ਕਿ ਉਸ ਜ਼ੁਲਮ ਦੇ ਲਈ ਨਿਆਂ ਨਹੀਂ ਮਿਲ ਰਿਹਾ। ਨਹੀਂ, ਨਿਆਂ ਕਿੱਥੋਂ ਮਿਲਣਾ ਪ੍ਰਵੀਨ ਜੀ? ਨਵੇਂ ਜੰਮ ਗਏ ਹੁਣ ਤਾਂ ਬਦਲਾਅ ਵਾਲੇ ਜੀ। ਮਤਲਬ ਕੋਈ ਗੱਡੀ 'ਚ ਬੈਠ ਕੇ ਪੁਲਿਸ ਵਾਲਿਆਂ ਨੂੰ ਧਮਕਾਉਂਦਾ ਹੈ, ਕੋਈ ਪੱਤਰਕਾਰ ਨੂੰ ਦਫ਼ਤਰ ਬੁਲਾ ਕੇ ਕੁੱਟਦਾ। ਬਿਲਕੁਲ। ਸੋ ਇਹ ਕਿਰਦਾਰ ਨੇ ਇਹਨਾਂ ਦੇ, ਇਹ ਐਮਐਲਏ ਨੇ ਜਿਹਨਾਂ ਤੋਂ ਲੋਕ ਆਸ ਕਰਦੇ ਆ ਕਿ ਸਾਡੇ ਮਸਲੇ 'ਚ ਇਨਸਾਫ ਦਿਵਾਉਣਗੇ। ਸਿਰਫ ਕੀ ਹੈ ਕਿ ਪੱਤਰਕਾਰ ਨੇ ਤੁਹਾਡੇ ਕੋਈ ਤੱਥ ਸਾਹਮਣੇ ਲਿਆਤੇ, ਕੋਈ ਰਿਪੋਰਟ ਸਾਹਮਣੇ ਲਿਆਤੀ, ਤੁਹਾਨੂੰ ਕੋਈ ਸਵਾਲ ਕਰ ਲਿਆ, ਤੁਹਾਡੇ ਕੋਲ ਕੋਈ ਠੋਸ ਆਧਾਰ ਹੈ, ਜਵਾਬ ਦਿਓ। ਜੇ ਪੱਤਰਕਾਰ ਝੂਠ ਬੋਲਦਾ, ਜਾਓ ਅਦਾਲਤ 'ਚ, ਅਦਾਲਤ ਸਾਬਤ ਹੋ ਜਾਊਗਾ। ਕੁੰਡੀ ਲਾ ਕੇ ਆ ਜਾਂਦੇ, ਫਿਰ ਚੌਂਕ 'ਚ ਖੜ ਕੇ ਗੱਲ ਕਰ ਲੈਂਦੇ ਉਸ ਪੱਤਰਕਾਰ ਨਾਲ। ਸੋ ਇਹ ਸਥਿਤੀ ਪਹਿਲਾਂ ਨਾਲੋਂ ਬਦਤਰ ਹੁੰਦੀ ਜਾ ਰਹੀ ਹੈ। ਜੀ ਬਿਲਕੁਲ। ਜਿਹੜੇ ਨਵੇਂ ਚੁਣੇ ਤਾਂ ਸ਼ਰਮਾ ਜੀ ਪੰਜਾਬੀਆਂ ਦੀ ਗੈਰਤ ਨੂੰ ਵੰਗਾਰ ਰਹੇ ਨੇ ਅਸਲ, ਕਿਉਂਕਿ ਗੁੰਡਾਗਰਦੀ ਝੱਲਣਾ ਪੰਜਾਬ ਦੀ ਗੈਰਤ ਨਹੀਂ ਹੈ। ਇਹ ਦੂਜੇ ਸੂਬਿਆਂ ਦੇ ਵਿੱਚ ਚੱਲ ਸਕਦਾ, ਜਿੱਥੇ ਮੁਖਤਾਰ ਅੰਸਾਰੀ ਨੂੰ ਲੋਕ ਜਿਤਾ ਦਿੰਦੇ ਨੇ, ਜਿੱਥੇ ਹੋਰਾਂ ਲੋਕਾਂ ਨੂੰ ਲੋਕ ਜਿਤਾ ਦਿੰਦੇ ਨੇ, ਪਰ ਇੱਥੇ ਬਥੇਰੇ ਲੋਕ ਆਏ ਜਿਹੜੇ ਆਪਦੇ ਦਮ ਤੇ, ਜਿਹੜੇ ਕਹਿੰਦੇ ਸੀ ਇੰਨੇ ਸਾਲ ਅਸੀਂ ਗਰੰਟੀ ਕਰਦੇ ਸਾਡਾ ਰਾਜ ਨਹੀਂ ਚੱਲਦਾ, ਉਹ ਤੌਰ ਤੇ। ਬਿਲਕੁਲ। ਸੋ ਇਹ ਪੰਜਾਬ ਆ, ਇਹਦੀ ਤਹਿਜ਼ੀਬ ਸਮਝਣ ਦੀ ਲੋੜ ਆ, ਇਹਦੀ ਤਬੀਅਤ ਸਮਝਣ ਦੀ ਲੋੜ ਆ, ਇਹਦੀ ਤਸਵੀਰ ਸਮਝਣ ਦੀ ਲੋੜ ਆ। ਬਿਲਕੁਲ। ਸੋ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰਕੇ ਖੜਗੇ ਸਾਹਿਬ ਦੀ। ਮੋਦੀ ਤੇ ਅਮਿਤ ਸ਼ਾਹ ਦੇ ਉੱਤੇ ਕਰੜੇ ਸ਼ਬਦੀ ਵਾਰ ਕੀਤੇ। ਸ਼ਬਦੀ ਵਾਰ ਵੀ ਕੋਈ ਛੋਟੇ ਨਹੀਂ ਹੈ। ਦੇਸ਼ ਦੀਆਂ 2 ਟੌਪ ਪੋਜੀਸ਼ਨਸ ਉੱਤੇ 2 ਬੰਦੇ ਬੈਠੇ ਨੇ, ਪਰ ਉਹ ਕਹਿ ਰਹੇ ਨੇ, ਖੜਗੇ ਕਹਿ ਰਹੇ ਨੇ ਕਿ ਜਿਹੜੇ ਅਮਿਤ ਸ਼ਾਹ ਨੇ ਉਹ ਚਾਹੁੰਦੇ ਨੇ ਅੱਤਵਾਦੀਆਂ ਤੋਂ ਸਹਿਯੋਗ। ਤੇ ਕਿਉਂ ਚਾਹੁੰਦੇ ਨੇ? ਖੜਗੇ ਬੋਲੇ ਨੇ ਇਹ ਗੱਲ। ਪ੍ਰਵੀਨ ਜੀ, ਅਸਲ 'ਚ ਕੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸੰਸਦ 'ਚ ਸੰਵੇਦਨਸ਼ੀਲ ਮੁੱਦਿਆਂ ਤੇ ਤਾਂ ਬੋਲਦੇ ਨਹੀਂ। ਨਾ ਉਹ ਬ੍ਰਿਜ ਭੂਸ਼ਣ ਤੇ ਕੁਸਕੇ ਨੇ, ਨਾ ਉਹ ਪਹਿਲਵਾਨਾਂ ਦੇ ਮਸਲਿਆਂ ਤੇ ਬੋਲੇ ਨੇ, ਨਾ ਉਹ ਮਣੀਪੁਰ ਮਾਮਲੇ ਤੇ ਖੁੱਲ੍ਹ ਕੇ ਸਾਹਮਣੇ ਆਏ ਨੇ। ਜੀ। ਨਾ ਉਹਨਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨਾਂ ਦੀਆਂ ਜਿਹੜੀਆਂ ਉੱਥੇ ਜਾਨਾਂ ਗਈਆਂ ਉਹਨਾਂ ਦੇ ਉੱਤੇ ਇੱਕ ਹੰਝੂ ਵਹਾਇਆ, ਨਾ ਟਿੱਪਣੀ ਕੀਤੀ, ਨਾ ਦੁੱਖ ਪ੍ਰਗਟਾਇਆ, ਹੈ ਨਾ। ਉਹ ਸਾਰਾ ਵਰਤਾਰਾ ਆਪਾਂ ਦੇਖਿਆ। ਇਸ ਲਈ ਪਰ ਜਦੋਂ ਐਨਡੀਏ ਦੀ ਬੈਠਕ, ਜਦੋਂ ਆਪਣੇ ਸੰਸਦੀ ਦਲ ਦੀ ਬੈਠਕ, ਆਪਣੀ ਕੈਬਨਿਟ ਦੀ ਬੈਠਕ, ਫਿਰ ਗਿਆਨ ਖੂਬ ਝਾੜਦੇ ਨੇ। ਤੇ ਹਾਲ ਹੀ 'ਚ ਪਿਛਲੇ ਦਿਨੀ ਉਹਨਾਂ ਦੀ ਸੰਸਦੀ ਦਲ ਦੀ ਬੈਠਕ ਸੀ। ਜੀ। ਜਿਸ ਦਿਨ ਇਹ ਸੰਸਦੀ ਦਲ ਦੀ ਬੈਠਕ ਸੀ, ਉਸੇ ਦਿਨੇ ਅਮਿਤ ਸ਼ਾਹ ਖੜਗੇ ਨੂੰ ਚਿੱਠੀ ਲਿਖਦੇ ਨੇ। ਠੀਕ ਹੈ। ਸੰਸਦੀ ਦਲ ਦੀ ਬੈਠਕ ਦੇ ਵਿੱਚ ਨਰਿੰਦਰ ਮੋਦੀ ਆਪਣੇ ਸੰਸਦ ਮੈਂਬਰਾਂ ਨੂੰ, ਆਪਣੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਕਹਿੰਦੇ ਨੇ ਕਿ ਇੰਡੀਆ ਬਣਾ ਲਿਆ, ਫਿਰ ਕੀ ਹੋ ਗਿਆ, ਕੁਝ ਨਹੀਂ ਹੋਣ ਲੱਗਾ, ਫਿਕਰ ਨਾ ਕਰੋ। ਈਸਟ ਇੰਡੀਆ ਕੰਪਨੀ ਵੀ ਆਈ ਸੀ, ਉਹਦੇ ਵਿੱਚ ਵੀ ਇੰਡੀਆ ਸ਼ਬਦ ਸੀ, ਲੁੱਟਿਆ ਸਾਨੂੰ, ਹੈ ਨਾ। ਫਿਰ ਇੱਕੋ ਇੰਡੀਅਨ ਮੁਜਾਹਿਦੀਨ, ਉਹਦੇ ਵਿੱਚ ਵੀ ਇੰਡੀਆ ਹੈਗਾ, ਉਹੀ ਜਿਹਾ ਇੰਡੀਆ ਵੀ ਲਾ ਲੈਣ, ਕੁਝ ਨਹੀਂ ਹੁੰਦਾ ਕਹਿੰਦੇ। ਮਤਲਬ ਰਾਜਨੀਤਿਕ ਤੌਰ ਤੇ ਆਪਣੀ ਵਿਰੋਧੀ ਦਲਾਂ ਨੂੰ, ਮੈਂ ਕਹਿੰਦਾ ਉਹ ਕਰਪਟ ਨੇ, ਉਹ ਘਪਲੇਬਾਜ਼ ਨੇ, ਉਹ ਲੁਟੇਰੇ ਨੇ, ਉਹ ਡਾਕੂ ਨੇ, ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਐਕਸ਼ਨ ਹੋਣਾ ਚਾਹੀਦਾ, ਇਨਕੁਆਇਰੀਆਂ ਹੋਣੀਆਂ ਚਾਹੀਦੀਆਂ ਨੇ। ਪਰ ਤੁਸੀਂ ਤੁਲਨਾ ਈਸਟ ਇੰਡੀਆ ਕੰਪਨੀ ਤੋਂ ਲੈ ਕੇ ਮੁਜਾਹਿਦੀਨ, ਜਿਹੜਾ ਹੈ ਨਾ ਇੰਡੀਅਨ ਮੁਜਾਹਿਦੀਨ ਵਰਗੇ ਨਾਲ ਕਰੋਗੇ, ਗਰੁੱਪਾਂ ਨਾਲ, ਇਹਦਾ ਮਤਲਬ ਤੁਸੀਂ ਸਾਫ਼ ਕਹਿ ਰਹੇ ਹੋ ਕਿ ਭਾਈ ਤੁਸੀਂ ਤਾਂ ਅੱਤਵਾਦੀ ਹੋ। ਜੀ ਚਲੋ ਠੀਕ ਹੈ, ਅਗਲਾ ਲੀਡਰ ਹੈ ਤੇ ਰਾਜਨੀਤੀ ਸਾਰਾ ਕੁਝ ਹੈ, ਅਗਲੇ ਨੇ ਕਿਹਾ, ਦੂਜੀ ਧਿਰ ਜਵਾਬ ਦੇਵੇ। ਪਰ ਫਿਰ ਜੇਕਰ ਉਹ ਅੱਤਵਾਦੀ ਨੇ, ਅੱਤਵਾਦੀ ਸੰਗਠਨਾਂ ਵਰਗੇ ਨੇ, ਉਹੇ ਜਿਹਾ ਇੰਡੀਆ ਹੈ ਉਹ, ਜੀ, ਫਿਰ ਤੁਹਾਡੇ ਹੀ ਸਭ ਤੋਂ ਖਾਸ ਸਾਥੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਸੇ ਦਿਨ, ਜਿਸ ਦਿਨ ਤੁਸੀਂ ਸੰਸਦੀ ਦਲ ਦੀ ਬੈਠਕ 'ਚ ਉਹਨਾਂ ਨੂੰ ਇਹ ਟੈਗ ਦਿੰਦੇ ਹੋ, ਉਸੇ ਦਿਨ ਚਿੱਠੀ ਲਿਖਦੇ ਨੇ ਕਿ ਸਾਡਾ ਸਹਿਯੋਗ ਦਿਓ ਜੀ, ਸੰਸਦ ਦੇ ਮਾਨਸੂਨ ਸੈਸ਼ਨ 'ਚ ਸਾਡਾ ਸਾਥ ਦਿਓ ਜੀ। ਤੇ ਇਹ ਚਿੱਠੀ ਬਕਾਇਦਾ ਤੌਰ ਤੇ ਅਮਿਤ ਸ਼ਾਹ ਨੇ ਕਾਂਗਰਸ ਦੇ ਪ੍ਰਧਾਨ ਖੜਗੇ ਨੂੰ ਤੇ ਅਧੀਰ ਰੰਜਨ ਚੌਧਰੀ ਨੂੰ ਲਿਖੀ ਹੈ ਜੀ। ਤੇ ਉਸ ਦੇ ਹਵਾਲੇ ਨਾਲ ਖੜਗੇ ਬੋਲ ਪਏ। ਫਿਰ ਖੜਗੇ ਕਹਿੰਦੇ ਜੀ ਸਾਨੂੰ ਦੱਸਦਾ ਦਿਓ ਕਿ ਹੁਣ ਬੀਜੇਪੀ ਨੂੰ, ਮੋਦੀ ਸਰਕਾਰ ਨੂੰ ਅੱਤਵਾਦੀਆਂ ਤੋਂ ਸਹਿਯੋਗ ਦੀ ਲੋੜ ਹੈ, ਅਸੀਂ ਤਾਂ ਅੱਤਵਾਦੀ ਹਾਂ ਫਿਰ। ਜੀ ਮਤਲਬ ਮੈਂ ਕਹਿੰਦਾ ਕਿ ਕਾਂਗਰਸ ਦੁੱਧ ਦੀ ਧੋਤੀ ਨਹੀਂ ਆ। ਜੇ ਅੱਜ ਕਾਂਗਰਸ ਦੀ ਇਹ ਦੁਰਦਸ਼ਾ ਤਾਂ ਆਪਣੀਆਂ ਨਲਾਇਕੀਆਂ, ਆਪਣੀਆਂ ਕਰਤੂਤਾਂ ਕਰਕੇ ਆ। ਜੇ ਵਿਰੋਧੀ ਦਲ ਖੁੱਡੇ ਲੱਗੇ ਨੇ ਤਾਂ ਬੀਜੇਪੀ ਨੂੰ ਉਹ ਚਾਲਾਂ ਚੱਲਣੀਆਂ ਆਉਂਦੀਆਂ ਨੇ, ਚਾਹੇ ਵੰਡ ਪਾਉਣ ਵਾਲੀਆਂ, ਚਾਹੇ ਕੁਛ ਕਰਨ ਵਾਲੀਆਂ ਆਉਂਦੀਆਂ ਨੇ। ਪਰ ਇਸ ਹੱਦ ਤੱਕ ਆਵਾਂਗੇ ਅਸੀਂ ਕਿ ਅਸੀਂ ਚੁਣੇ ਹੋਏ ਐਮਪੀਆਂ ਨੂੰ, ਐਮਐਲਏਆਂ ਨੂੰ, ਐਮਪੀਜ਼ ਨੂੰ, ਰਾਜ ਸਭਾ, ਲੋਕ ਸਭਾ ਨੂੰ, ਜਾਂ ਵਿਰੋਧੀ ਧਿਰ ਦੇ ਲੀਡਰਾਂ ਨੂੰ, ਪਾਰਟੀਆਂ ਨੂੰ, ਜੇ ਸਾਡੇ ਕੰਨੀ ਨਹੀਂ ਆਏ ਤਾਂ ਉਹ ਅੱਤਵਾਦੀ, ਜੇ ਸਾਡੇ ਕੰਨੀ ਆ ਗਏ ਤਾਂ ਉਹ ਦੇਸ਼ ਭਗਤ। ਸੋ ਇਸ ਲਈ ਖੜਗੇ ਨੇ ਖਾਸੇ ਖੜਕਾਏ ਤਾਂ ਹੈਗੇ ਨੇ ਜੀ, ਪਰ ਇੱਥੇ ਚਮੜੀ ਬਹੁਤ ਮੋਟੀ ਹੁੰਦੀ ਹੈ, ਇਹਨਾਂ ਦੀ ਵੀ ਮੋਟੀ ਹੈ ਤੇ ਉਹਨਾਂ ਦੀ ਵੀ ਮੋਟੀ ਹੈ। ਦੇਖੋ ਜਿਹੜੇ ਖੜਗੇ ਨੇ ਨਾ,
ਕਾਂਗਰਸੀ ਪ੍ਰਧਾਨ ਨੇ ਇਸ ਵੇਲੇ, ਰਾਜ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਨੇ, ਤੇ ਇਹ ਉਹਨਾਂ ਲੋਕਾਂ ਦੇ ਵਿੱਚ ਆਉਂਦੇ ਨੇ। ਪਹਿਲੀ ਗੱਲ ਤਾਂ 80 ਸਾਲ ਤੋਂ ਉਮਰ ਨੇ, ਉਹ ਉਮਰ ਵੱਧ ਹੈ ਇਹਨਾਂ ਦੀ, 81 ਸਾਲ ਉਮਰ ਹੈ ਇਹਨਾਂ ਦੀ। ਉਹਨਾਂ ਲੋਕਾਂ ਦੇ ਵਿੱਚ ਆਉਂਦੇ ਨੇ ਜਿਹੜੇ ਕਾਂਗਰਸ ਦੇ ਵਿੱਚ ਰਹੇ ਤਾਂ ਸੀ, ਪਰ ਸਮੇਂ-ਸਮੇਂ ਤੇ ਉਹਨਾਂ ਨੇ ਆਪਣੀ ਆਵਾਜ਼ ਚੁੱਕੀ। ਔਰ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਕਾਂਗਰਸੀ ਸਕੈਮ, ਜਿਹੜੇ 2G ਸਕੈਮ ਤੋਂ ਲੈ ਕੇ ਕਾਮਨਵੈਲਥ ਘੁਟਾਲਾ, ਬੋਫਰ ਘੁਟਾਲਾ, ਇਹ ਘੁਟਾਲਾ, ਉਹ ਘੁਟਾਲਾ, ਜਿੰਨੇ ਵੀ ਅੱਜ ਲੰਬੀ ਲਿਸਟ ਹੈ ਕਾਂਗਰਸੀਆਂ ਦੇ ਨਾਲ ਤਾਲੁਕਾਤ ਰੱਖਦੀ, ਉਹਦੇ ਵਿੱਚ ਖੜਗੇ ਦਾ ਕਿਤੇ ਇੰਚ ਵੀ ਨਾ ਸ਼ਾਇਦ ਇਹਨਾਂ ਦਾ ਆਇਆ ਹੋਵੇ। ਨਹੀਂ, ਨਾ ਹੋਵੇ ਜੀ, ਹੈ ਤਾਂ ਉਸੇ ਪਾਰਟੀ ਦੇ ਪ੍ਰਧਾਨ ਨੇ ਨਾ। ਹਾਂ, ਹੈ ਉਸੇ ਪਾਰਟੀ ਦੇ ਪ੍ਰਧਾਨ, ਪਰ ਮੈਂ ਇੱਕ ਪਰਸਨਲੀ ਕਿਰਦਾਰ ਦੀ ਗੱਲ ਕਰਦਾ ਸੀ ਸ਼ਰਮਾ। ਹਾਂ, ਬਿਲਕੁਲ ਵਿਅਕਤੀਤਵ ਦੀ ਗੱਲ ਕਰਦਾ ਸੀ ਕਿ ਜਿਹੜਾ ਪਰਸਨਲੀ ਵਿਅਕਤੀਤਵ ਆ, ਉਹ ਕਾਂਗਰਸੀ ਪਾਰਟੀ ਦੇ ਵਿੱਚ ਵਿਚਰਦੇ ਹਜ਼ਾਰਾਂ, ਸੈਂਕੜੇ ਹਜ਼ਾਰਾਂ ਲੀਡਰਾਂ ਨਾਲੋਂ ਚੰਗਾ ਹੋਣਾ। ਤੇ ਖੈਰ ਇਸੇ ਕਰਕੇ ਇਹਨਾਂ ਨੂੰ ਰਾਜ ਸਭਾ ਦੇ ਵਿੱਚ ਜਿਹੜੀ ਕਮਾਨ ਉਹ ਸੌਂਪੀ ਗਈ ਹੈ। ਕਰਨਾਟਕ ਤੋਂ ਸ਼ਾਇਦ ਇਹ ਰਾਜ ਸਭਾ ਦੇ ਵਿੱਚ ਅਗਵਾਈ ਕਰਦੇ ਨੇ। ਤੇ ਆਪਾਂ ਜਾਂਦੇ ਗੱਲ ਕਰੀਏ ਬ੍ਰਿਜ ਭੂਸ਼ਣ ਦੀ। ਸ਼ਰਮਾ ਜੀ, ਕੁਸ਼ਤੀ ਮਹਾਸੰਘ ਦੀ ਚੋਣ ਦੇ ਵਿੱਚ ਹਿੱਸਾ ਤਾਂ ਕੀ ਕਹਿੰਦੇ, ਹੁਣ ਵੋਟ ਵੀ ਨਹੀਂ ਪਾ ਸਕੂਗਾ ਬ੍ਰਿਜ ਭੂਸ਼ਣ ਤੇ ਉਹਦਾ ਮੁੰਡਾ। ਪ੍ਰਵੀਨ ਜੀ, ਇਹ ਖਬਰ ਬਿਲਕੁਲ ਸਹੀ ਹੈ ਤੁਹਾਡੀ ਜੀ, ਪਰ ਮੈਨੂੰ ਇਹਦੇ ਵਿੱਚ ਵੀ ਕੋਈ ਸਿਆਸਤ ਨਜ਼ਰ ਆਉਂਦੀ ਹੈ। ਠੀਕ ਹੈ, ਕਿਉਂਕਿ ਜੇਕਰ ਇੰਨੇ ਉਹ ਸਖਤ ਫੈਸਲੇ ਲੈਣੇ ਸੀ, ਫਿਰ ਉਹਨੂੰ ਹੁਣ ਤੱਕ ਸੰਸਦ ਚੋਂ ਬਾਹਰ ਕਿਉਂ ਨਹੀਂ ਕੀਤਾ? ਬਿਲਕੁਲ ਸਹੀ, ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ? ਜੀ, ਮੈਨੂੰ ਲੱਗਦਾ ਕਿ ਉਹਦੀ ਸੰਸਦੀ ਬਚਾਉਣ ਲਈ, ਉਹਦਾ ਰੁਤਬਾ ਬਚਾਉਣ ਲਈ ਉਹਨੂੰ ਸਮਝਾਏਗਾ ਕਿ ਇੰਨਾ ਕੁ ਕਰਨਾ ਹੈ। ਆਹ ਚੋਣ ਪ੍ਰਕਿਰਿਆ ਹੁਣ ਜਾਰੀ ਹੋਈ ਆ, ਇਹ ਸੂਬਿਆਂ ਦੇ ਆਧਾਰ ਤੇ ਐਸੋਸੀਏਸ਼ਨਾਂ ਦੇ ਮੈਂਬਰਾਂ ਦੀ ਲਿਸਟ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ, ਉਹਨਾਂ ਦੇ ਨਾਮ ਹੁਣ ਉਜਾਗਰ ਹੋਏ ਨੇ। ਮੈਂ ਅੱਜ ਤੋਂ 1.5 ਮਹੀਨਾ, ਸ਼ਾਇਦ 2 ਮਹੀਨੇ ਪਹਿਲਾਂ ਇਹ ਤੱਥ ਸਾਹਮਣੇ ਰੱਖ ਚੁੱਕਿਆ ਸੀ ਕਿ ਬ੍ਰਿਜ ਭੂਸ਼ਣ ਨੂੰ ਲਾਂਭੇ ਕਰ ਸਕਦੇ ਨੇ, ਪਰ ਬ੍ਰਿਜ ਭੂਸ਼ਣ ਚਾਹੁੰਦਾ ਕਿ ਮੈਂ ਤਾਂ ਚੋਣ ਨਹੀਂ ਲੜਨੀ, ਹੁਣ ਮੇਰੇ ਪ੍ਰਕਿਰਿਆ ਚੋਂ ਬਾਹਰ ਆ, ਜਿੰਨੀ ਵਾਰ ਰਹਿਣਾ ਸੀ ਪ੍ਰਧਾਨ ਰਹਿ ਲਿਆ, ਮੇਰੇ ਮੁੰਡੇ ਨੂੰ ਬਣਾ ਦਿਓ, ਸਾਡੇ ਜਵਾਈ ਨੂੰ ਬਣਾ ਦਿਓ, ਮੇਰੇ ਨੇੜਲੇ ਮਿੱਤਰ ਨੂੰ ਬਣਾ ਦਿਓ, ਇਹ ਇੱਕ ਮੈਂਬਰ ਹੈ, ਇੱਕ ਖਜ਼ਾਨਚੀ ਆ, ਆਪਾਂ ਉਹ ਵਿਸਤਾਰਤ ਨਾਮਾਂ ਸਣੇ, ਉਹਨਾਂ ਦੇ ਰਿਸ਼ਤਿਆਂ ਸਮੇਂ, ਕਿਉਂਕਿ ਪੂਰਾ ਟੱਬਰ ਤਾਂ ਲਿਆ ਵਾ ਵਿੱਚ। ਸੋ ਹੁਣ ਮੁੰਡੇ ਨੂੰ ਤੇ ਪਿਓ ਨੂੰ ਬਾਹਰ ਕਰਕੇ ਕੀ ਇਹ ਜਚਾਉਣ ਦੀ ਕੋਸ਼ਿਸ਼, ਲਓ ਜੀ ਅਸੀਂ ਦੂਰ ਕਰਤੇ, ਕੀ ਪਰਦੇ ਉਹਲੇ ਅਜੇ ਵੀ ਇਹਦੀ ਚੱਲੂਗੀ? ਚਲੋ ਆਪਾਂ ਇਸੇ ਖਬਰ ਦੇ ਆਧਾਰ ਤੇ ਗੱਲ ਕਰ ਲੈਂਦੇ ਹਾਂ। ਬਕਾਇਦਾ ਤੌਰ ਤੇ ਚੋਣ ਤਰੀਕ ਦਾ ਐਲਾਨ ਹੋ ਗਿਆ ਜੀ, 12 ਅਗਸਤ ਨੂੰ ਚੋਣਾਂ ਹੋਣੀਆਂ ਨੇ ਭਾਰਤੀ ਕੁਸ਼ਤੀ ਮਹਾਸੰਘ ਦੀਆਂ, ਤੇ ਇਸ ਚੋਣਾਂ ਦੇ ਵਿੱਚ ਬ੍ਰਿਜ ਭੂਸ਼ਣ ਨਾ ਤਾਂ ਚੋਣ ਲੜ ਸਕਦਾ ਜੀ, ਨਾ ਹੀ ਵੋਟ ਪਾ ਸਕਦਾ, ਇੱਥੋਂ ਤੱਕ ਕਿ ਉਹਦਾ ਮੁੰਡਾ ਵੀ ਵੋਟ ਨਹੀਂ ਪਾ ਸਕਦਾ। ਠੀਕ ਹੈ, ਕਿਉਂਕਿ ਹਰੇਕ ਸੂਬੇ ਦੇ ਡੈਲੀਗੇਸ਼ਨਾਂ ਦੇ ਹਿਸਾਬ ਨਾਲ ਮੈਂਬਰ ਹੁੰਦੇ ਨੇ ਕਿ ਆਹ 2 ਮੈਂਬਰ ਵੋਟ ਪਾਉਣਗੇ ਜੀ, ਉਹਨਾਂ 'ਚ ਇਹਦਾ ਨਾਂ ਨਹੀਂ ਹੈ। ਹਾਂ, ਹੁਣ ਹੈ ਕੀ ਹੈ ਜੀ, ਉਹ ਕਹਿੰਦੇ ਜੀ ਕਿ ਬ੍ਰਿਜ ਭੂਸ਼ਣ ਦੀ ਉਮਰ ਹੋ ਗਈ ਕਿ ਉਹ ਚੋਣ ਵੀ ਨਹੀਂ ਲੜ ਸਕਦੇ, ਤੇ ਉਹਨੇ ਜਿੰਨਾ ਸਮਾਂ ਬਣਨਾ ਸੀ ਬਣ ਲਏ, ਹੁਣ ਉਹ ਨਹੀਂ ਹੋ ਸਕਦੇ। ਪਰ ਮੁੰਡੇ ਦੇ ਉੱਤੇ ਵੀ ਇਹ ਰੋਕ ਲਾਈ ਗਈ ਹੈ ਕਿ ਇਹ ਸਿਰ ਪਹਿਲਵਾਨਾਂ ਦੇ ਵਿਵਾਦ ਕਰਕੇ ਹੈ ਜਾਂ ਉਹਦੇ ਰਾਜਨੀਤਿਕ ਸ਼ਾਖ ਨੂੰ ਬਚਾਉਣ ਲਈ ਹੈ। ਹਾਂ, ਹੁਣ 28 ਜੁਲਾਈ ਤੋਂ ਨਾਮਜ਼ਦਗੀਆਂ ਸ਼ੁਰੂ ਨੇ ਜੀ। ਠੀਕ ਹੈ ਨਾ ਜੀ, ਤੇ 28 ਤੇ 29 ਨੂੰ ਕਾਗਜ਼ ਦਾਖਲ ਹੋਣੇ ਨੇ, ਨਾਮਜ਼ਦਗੀਆਂ ਭਰੀਆਂ ਜਾਣੀਆਂ ਨੇ। ਫਿਰ ਕਾਗਜ਼ ਜਿਹੜੀ ਜਾਂਚ ਪੜਤਾਲ ਉਹ 2 ਅਗਸਤ ਨੂੰ ਹੋਣੀ ਆ। 3 ਤੋਂ 5 ਅਗਸਤ ਤੱਕ ਨਾਮ ਵਾਪਸ ਲਏ ਜਾ ਸਕਦੇ ਨੇ। 7 ਅਗਸਤ ਨੂੰ ਫਾਈਨਲ ਸੂਚੀ ਕਿ ਕੌਣ ਪ੍ਰਧਾਨ ਲੜੂ, ਕੌਣ ਕੈਸ਼ੀਅਰ, ਕਿੰਨੇ ਦਾਅਵੇਦਾਰ ਨੇ, ਕਿੰਨੇ ਉਮੀਦਵਾਰ ਨੇ, ਉਹਨਾਂ ਦੇ 7 ਅਗਸਤ ਨੂੰ ਸਾਹਮਣੇ ਆ ਜਾਣੀ ਲਿਸਟ, ਤੇ 12 ਅਗਸਤ ਨੂੰ ਵੋਟਾਂ ਪੈਣੀਆਂ ਨੇ ਜੀ। ਸੋ ਫਿਲਹਾਲ ਇਸ ਵੋਟ ਪ੍ਰਕਿਰਿਆ ਦੇ ਵਿੱਚ ਚੋਣ ਲੜਨ ਲਈ ਵੀ ਤੇ ਵੋਟਾਂ ਪਾਉਣ ਲਈ ਵੀ ਬ੍ਰਿਜ ਭੂਸ਼ਣ ਨੂੰ ਤੇ ਉਹਦੇ ਮੁੰਡੇ ਨੂੰ ਬਾਹਰ ਰੱਖਿਆ ਗਿਆ ਜੀ। ਜੀ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਮੈਨੂੰ ਪ੍ਰਵੀਨ ਸ਼ਰਮਾ ਨੇ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ।